ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਟਰੱਕਿੰਗ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 25 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਗੁਰਨੇਕ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੀਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਰੋਡ ਐਂਡ ਰੌਬ ਈਸ਼ੂ ਟਰੱਕ ਟੇਲਰ ਪਾਰਟਸ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ। ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ, ਹੋਰ ਬਹੁਤ ਸਾਰੇ ਪਾਰਟਸ ਇਹਨਾਂ ਕੋਲ ਉਪਲਬਧ ਨੇ। ਹਾਈ ਕੁਆਲਿਟੀ ਆਫਟਰ ਮਾਰਕੀਟ OEM ਪਾਰਟਸ ਅਵੇਲੇਬਲ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ 2094102222 ਤੇ ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ ਤੇ ਊੜਾ ਡੈਟਰ ਰਿਲੀਫ ਵਾਲੇ ਨਿਰਮਲ ਮਾਨ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਜੇ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਡੈਟ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਕੰਟੈਕਟ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408722 ਜੀ। ਸਾਡੇ ਨਾਲ ਰਮਨ ਸਿੰਘ ਢਿੱਲੋਂ ਜੁੜੇ ਹੋਏ। ਰਮਨ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਜੀ। ਸੋ ਸਰੋਤਿਓ, ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਸਪੈਸ਼ਲੀ ਟਰੱਕਿੰਗ ਨੂੰ ਲੈ ਕੇ, ਟਰੱਕਿੰਗ ਮਾਰਕੀਟ 'ਚ ਕੀ ਵਾਪਰ ਰਿਹਾ ਹੈਗਾ, ਟਰੱਕਿੰਗ ਇੰਡਸਟਰੀ ਦੇ ਨਾਲ ਕੀ ਇਸ਼ੂਜ਼ ਆ, ਉਹਦੇ ਬਾਰੇ ਹੁੰਦਾ ਹੈਗਾ। ਤੇ ਉਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅੱਜ ਜਿਹੜੀ ਯੂਜ਼ਲੀ ਅਸੀਂ ਇੱਕ ਅੱਧੀ ਖਬਰ ਸਾਂਝੀ ਕਰ ਰਹੇ ਹੁੰਦੇ ਆ। ਅੱਜ ਸਟਾਕ ਮਾਰਕੀਟ ਬਹੁਤ ਮੂੰਹਦੇ ਭਾਅ ਜਿਹੜੀ ਡਿੱਗੀ ਹੈਗੀ ਆ। ਕਾਰਨ ਕੀ ਆ? ਜਿਹੜੇ ਨਵੇਂ ਨੰਬਰਸ ਆਏ ਆ ਬਹੁਤ ਗੁੱਡ ਨਹੀਂ ਆਏ ਜਿੰਨਾ ਵਾਲ ਸਟਰੀਟ ਜਰਨਲ ਐਕਸਪੈਕਟ ਕਰਦਾ ਸੀ। ਇੱਕ ਟਾਈਮ ਦੇ ਉੱਤੇ ਤਾਂ S&P ਇੰਡੈਕਸ ਅੱਜ 700 ਪੁਆਇੰਟ ਡਾਊਨ ਚਲੇ ਗਿਆ ਸੀ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਉਸ ਟਾਈਮ ਹੁਣ 521 ਪੁਆਇੰਟ ਡਾਓ ਜੋਨ ਇੰਡਸਟਰੀਅਲ ਡਾਊਨ ਆ ਤੇ S&P ਇੰਡੈਕਸ 49 ਤੇ ਨੈਸਡੈਕ 217 ਦੇ ਕਰੀਬ ਡਾਊਨ ਹੈਗਾ ਆ। ਮੈਟਾ ਜਿਹੜੀ ਕੰਪਨੀ ਆ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ, ਉਹਨਾਂ ਦੇ ਸਟਾਕ 13.4% ਅੱਜ ਡਾਊਨ ਗਏ ਹੈਗੇ ਜੀ। ਬਿਲਕੁਲ। ਤੇ ਨਾਲ ਦੇ ਨਾਲ ਦੱਸਦੇ ਜੀ, ਟਰੰਪ ਹੁਣਾਂ ਦਾ ਜਿਹੜਾ ਐਜ਼ ਏ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਦਾ ਜਿਹੜਾ ਕੇਸ ਆ ਸੁਪਰੀਮ ਕੋਰਟ ਦੇ ਮੋਹਰੇ ਚੱਲ ਰਿਹਾ। ਓਰਲ ਆਰਗੂਮੈਂਟਸ ਉਸਦੇ ਜਿਹੜੇ ਇਸ ਟਾਈਮ ਸੁਪਰੀਮ ਕੋਰਟ ਦੇ ਜਸਟਿਸਿਸ ਆ ਉਹ ਲੈ ਰਹੇ ਨੇ, ਸਵਾਲ ਜਵਾਬ ਜਿਹੜੇ ਉਹ ਚੱਲ ਰਹੇ ਆ। ਸੋ ਦੇਖੋ ਇਹਦਾ ਇਵੈਂਚੁਅਲੀ ਕੀ ਫੈਸਲਾ ਜਿਹੜਾ ਉਹ ਆਉਂਦਾ ਆ। ਤੇ ਰਮਨ ਜੀ, ਟਰੱਕਿੰਗ ਦੀ ਗੱਲਬਾਤ ਨੂੰ ਸ਼ੁਰੂਆਤ ਜਿਹੜੀ ਉਹ ਕਰਦੇ ਆ। ਜੇ ਸ਼ੁਰੂਆਤ ਮਾਰਕੀਟ ਦੀ ਸਥਿਤੀ ਤੋਂ ਕਰ ਲਈਏ, ਓਵਰਆਲ ਕੀ ਸਿਚੁਏਸ਼ਨ ਜਿਹੜੀ ਹੈ ਟਰੱਕਿੰਗ ਮਾਰਕੀਟ ਦੀ ਚੱਲ ਰਹੀ ਹੈ ਇੰਡਸਟਰੀ ਦੀ? ਰਾਜਕਰ, ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ, ਕੁਛ ਕੰਪਨੀਆਂ ਦੇ ਨਾਲ ਗੱਲ ਹੋਈ ਆ ਤੇ ਉਹਨਾਂ ਦੀ ਪੋਜ਼ੀਟਿਵ ਰਿਵਿਊਜ਼ ਹੈਗੇ ਆ ਕਿ ਜਿਹੜਾ ਪਿਛਲੇ ਮਹੀਨੇ ਦੇ ਨਾਲੋਂ ਥੋੜਾ ਬੈਟਰ ਹੋਇਆ ਹੈਗਾ। ਪਰ ਕੁਛ ਇੱਕ ਕੰਪਨੀਜ਼ ਦੇ ਰਿਵਿਊਜ਼ ਹੈਗੇ ਆ ਜਾਂ ਉਹਨਾਂ ਦੀਆਂ ਜਿਹੜੀਆਂ ਫੀਡਬੈਕ ਹੈਗੀ ਆ ਉਹ ਇਹ ਹੈਗੀ ਆ ਕਿ ਸ਼ਿਪਰ ਜਿਹੜਾ ਹੈਗਾ ਆ ਟੋਟਲੀ ਪੇ ਕਰਕੇ ਨਹੀਂ ਰਾਜ਼ੀ ਹੈਗਾ। ਸੋ ਕਾਸਟ ਰਿਕਵਰੀ ਵੀ ਜਿਹੜੀ ਆ ਉਹ ਨੈਗੇਟਿਵ ਦੇ ਵਿੱਚ ਹੈਗੀ ਆ। ਸੋ ਕਾਫੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਬਣੀ ਹੋਈ ਆ ਇਸ ਵੇਲੇ। ਸੇਮ ਆਲ ਵਾਲੀ ਡੀਲ ਹੈਗੀ ਆ। ਪਰ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਬਚ ਰਿਹਾ ਇਸ ਵੇਲੇ ਟੂ ਕੱਟ ਕਾਸਟ, ਜਾਂ ਕਿਸੇ ਤਰ੍ਹਾਂ ਵੀ ਉਹ ਆਪਣੀ ਕਾਸਟ ਜਿਹੜੀ ਆ ਘਟਾਉਣ, ਕਿਸੇ ਤਰ੍ਹਾਂ ਵੀ ਆਪਣਾ ਉਹ ਚਾਹੇ ਉਹ ਆਪਣਾ ਡਰਾਈਵਰ ਪੂਲ ਘੱਟ ਕਰਨ, ਚਾਹੇ ਆਪਣੀ ਇਨਵੈਂਟਰੀ ਘੱਟ ਕਰਨ। ਪਰ ਉੱਥੇ ਹੀ ਰਾਜਕਿਰਨ ਜਿਹੜੀ ਇੱਕ ਸਿਚੁਏਸ਼ਨ ਹੋਰ ਵੀ ਇੰਟਰਸਟਿੰਗ ਜਿਹੜੀ ਬਣ ਰਹੀ ਆ ਔਰ ਬਣੀ ਹੋਈ ਹੈ ਇਸ ਵੇਲੇ ਕਿ ਜਿੰਨੇ ਵੀ ਡਰਾਈਵਰ ਕੋਈ ਲੇ ਆਫ ਹੋ ਰਿਹਾ ਹੈਗਾ ਜਾਂ ਕੋਈ ਡਰਾਈਵਰ ਕੰਮ ਛੱਡ ਰਿਹਾ ਹੈਗਾ,
ਉਹ ਇਹ ਸੋਚ ਦੇ ਨਾਲ ਕਿ ਸੀਜ਼ਨ ਚੱਲਣਾ ਹੈਗਾ, ਫਿਰ ਤੋਂ ਦੁਬਾਰਾ ਤੋਂ ਸਾਰਾ ਕੁਝ ਹੋਣਾ ਹੈਗਾ, ਉਹ ਟਰੱਕ ਜਿਹੜਾ ਬਾਏ ਕਰ ਰਿਹਾ ਹੈਗਾ। ਸੇਮ ਕੰਪਨੀ ਜਿਹੜੀ ਕਿ ਕਾਸਟ ਕਟਿੰਗ ਦੇ ਵਿੱਚ ਇਸ ਵੇਲੇ ਪੂਰੇ ਜ਼ੋਰ ਸ਼ੋਰ ਨਾਲ ਲੱਗੀ, ਉਹਨਾਂ ਦੇ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਉਹਨਾਂ ਨੇ ਆਪਣੇ ਜਿਹੜੇ ਆ 2018, 19, 20 ਦੇ ਟਰੱਕ ਜਿਹੜੇ ਸੀਗੇ 5-5 ਲੱਖ ਟਰੱਕ ਚੱਲੇ ਵੇਚੇ ਆ, ਤੇ ਉਹਨਾਂ ਦੇ ਹਾਟ ਕੇਕ ਸਾਨੂੰ ਟਰੱਕ ਬਾਈ ਵਿਕ ਗਏ ਸਾਰੇ। ਸੋ ਕਹਿਣ ਦਾ ਭਾਵ ਇਹ ਆ ਕਿ ਅਲਟੀਮੇਟਲੀ ਜਿਹੜੀ ਜੇ ਇੱਕ ਕੰਪਨੀ ਜਿਹੜੀ ਆ ਉਹ ਕਾਸਟ ਕਟਿੰਗ ਦੇ ਵਿੱਚ ਟਰੱਕ ਵੇਚ ਰਹੀ ਆ, ਟਰੱਕ ਘਟਾ ਰਹੀ ਆ, ਪਰ ਉਧਰਲੇ ਬੰਨੇ ਉਹੀ ਟਰੱਕ ਜਿਹੜੇ ਵਿਕ ਰਹੇ ਆ ਓਨਰ ਆਪਰੇਟਰ ਦੇ ਕੋਲ, ਉਹੀ ਟਰੱਕ ਜਿਹੜੇ ਜਾ ਰਹੇ ਆ, ਉਹਦੇ ਨਾਲ ਕਪੈਸਿਟੀ ਤਾਂ ਫਿਰ ਸਟਿਲ ਉੱਥੇ ਦੀ ਉੱਥੇ ਖੜੀ ਆ। ਸੋ ਪ੍ਰੋਬਲਮ ਇਹ ਆ ਰਹੀ ਆ ਕਿ ਕਪੈਸਿਟੀ ਘਟਣ ਦਾ ਨਾਮ ਨਹੀਂ ਲੈ ਰਹੀ ਹੈਗੀ। ਇਹ ਚੀਜ਼ ਜਿਹੜੀ ਆ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਜਿੰਨੀਆਂ ਵੀ ਆ, ਜਿਹੜੀਆਂ ਮੀਡੀਓਕਰ ਕੰਪਨੀਆਂ ਹੈਗੀਆਂ ਜਾਂ ਬਿਗਰ ਕੰਪਨੀਜ਼ ਦੇ ਵਿੱਚ ਹੈਗੀਆਂ, ਉਹ ਕੰਪਨੀ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਕਾਸਟ ਕਟਿੰਗ ਕਰ ਰਹੀਆਂ ਹੈਗੀਆਂ। ਕੋਈ ਡਰਾਈਵਰ ਲੇ ਆਫ ਦੇ ਵਿੱਚ ਹੈਗਾ, ਕੋਈ ਆਪਣੀ ਇਨਵੈਂਟੋਰੀ ਲੇ ਆਫ ਦੇ ਵਿੱਚ ਹੈਗਾ, ਇਨਵੈਂਟੋਰੀ ਘਟਾਉਣ ਦੇ ਵਿੱਚ ਹੈਗਾ, ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਕਾਸਟ ਕਟਿੰਗ ਟਰਾਈ ਕਰ ਰਹੇ ਹੈਗੇ। ਹੁਣ ਆਪਾਂ ਵੱਡੀਆਂ ਕੰਪਨੀਆਂ ਦਾ ਵੀ ਲੈ ਲਓ, ਅੱਜ ਦਾ ਵੀ ਹੁਣ ਜੇ ਦੇਖੋ ਤਾਂ ਲੈਂਡਸਟਾਰ ਨੂੰ ਵੀ ਸੇਮ ਉਹਨਾਂ ਦਾ ਇਸ ਵੇਲੇ ਹੈਗਾ ਕਿ ਮਤਲਬ ਕਿ ਉਹਨਾਂ ਸਟਿਲ ਵੇਟ ਕਰ ਰਹੇ ਆ ਬਈ ਬ੍ਰੇਕ ਆ ਜਾਵੇ, ਹੈ ਨਾ। ਕਾਵਨੈਂਟ ਦਾ ਵੀ ਜਿਹੜਾ ਆ ਫਸਟ ਕੁਆਟਰ ਜਿਹੜਾ ਆ ਉਹ ਚੈਲੰਜਿੰਗ ਰਿਹਾ ਆ। ਨਾਈਟ ਸਵਿਫਟ ਕਾਸਟ ਕਟਿੰਗ ਕਰ ਰਹੇ ਆ, ਠੀਕ ਹੈ ਨਾ। ਓਲਡ ਡੋਮਿਨੀਅਨ ਨੇ ਫਸਟ ਕੁਆਟਰ ਦੀ ਅਰਨਿੰਗਸ ਮੀਟ ਕੀਤੀ ਆ, ਪਰ ਸਟਿਲ ਉਹਨਾਂ ਦਾ ਸਟਾਕ ਜਿਹੜਾ ਫਾਲ ਬੈਕ ਹੋਇਆ ਹੈ। ਹਾਰਟਲੈਂਡ ਜਿਹੜੀ ਆ ਸਟਰੋਂਗ, ਵੈਰੀ ਸਟਰੋਂਗ ਟਰੱਕਿੰਗ ਕੰਪਨੀ ਸੀ, ਉਹਨਾਂ ਦਾ ਜਿਹੜਾ ਫਸਟ ਕੁਆਟਰ ਹੈਗਾ ਉਹ ਬੈਡ ਹੈਗਾ। ਸੋ ਬੇਸਿਕਲੀ ਜਿੰਨੀਆਂ ਵੀ ਇਸ ਵੇਲੇ ਟਰੱਕਿੰਗ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਇਹ ਮਤਲਬ ਕਿ ਨੋਰਮਲ ਹੈਗਾ ਕਾਸਟ ਕਟਿੰਗ ਦਾ। ਔਰ ਕਾਸਟ ਕਟਿੰਗ ਹੀ ਜਿਹੜੀ ਆ ਉਹ ਇੱਕ ਤਰੀਕਾ ਹੈਗਾ ਟੂ ਸਰਵਾਈਵ ਕਰਨ ਦਾ ਔਰ ਸਟੇ ਅਬਵ ਦਾ ਵਾਟਰ ਕਿ ਕਾਸਟ ਕੱਟ, ਹੈ ਨਾ। ਹੋਰ ਤਾਂ ਹੁਣ ਜਿਹੜਾ ਸ਼ਿਪਰ ਹੈਗਾ, ਸ਼ਿਪਰ ਇਸ ਵੇਲੇ ਜਿਹੜੀ ਕਹਾਣੀ ਬਣੀ ਹੈ ਨਾ, ਜਿਹੜੀ ਹੁਣ ਆਪਾਂ ਲਰਨ ਕਰ ਰਹੇ ਹਾਂ ਕਿ ਜਿਹੜੀ ਆਪਾਂ ਪਿੱਛੇ ਆਪਾਂ ਇੱਕ ਦੋ ਵਾਰੀ ਇਹ ਵੀ ਗੱਲ ਕੀਤੀ ਸੀ ਵੀ ਜਿੱਥੇ ਟਰੱਕਿੰਗ ਕੰਪਨੀਆਂ ਦੇ ਵਿੱਚ ਵਾਧਾ ਹੋਇਆ, ਬਹੁਤ ਜ਼ਿਆਦੀਆਂ ਟਰੱਕਿੰਗ ਕੰਪਨੀਆਂ ਖੁੱਲੀਆਂ, ਉੱਥੇ ਬ੍ਰੋਕਰੇਜ ਵੀ ਬਹੁਤ ਜ਼ਿਆਦੀਆਂ ਖੁੱਲੀਆਂ ਹੈਗੀਆਂ, ਠੀਕ ਹੈ ਨਾ। ਜਦੋਂ ਸ਼ਿਪਰ ਦੇ ਕੋਲ ਤੁਸੀਂ ਲੋਡ ਲੈਣ ਲਈ ਜਾਂਦੇ ਆ ਤੇ ਸ਼ਿਪਰ ਦੇ ਕੋਲੋਂ ਉੱਥੇ ਹੀ ਟਰੱਕਿੰਗ ਕੰਪਨੀ ਲੋਡ ਲੈ ਰਹੀ ਆ, ਬਿਡ ਕਰ ਰਹੀ ਆ, ਉੱਥੇ ਹੀ ਬ੍ਰੋਕਰ ਬਿਡ ਕਰ ਰਿਹਾ ਨਾਲ ਦੇ ਨਾਲ ਉਸ ਲੋਡ ਦੇ ਲਈ। ਸੋ ਜਿਹੜਾ ਉੱਥੇ ਕੰਪੀਟੀਸ਼ਨ ਹੈਗਾ ਉਹ ਫੀਅਰਸ ਕੰਪੀਟੀਸ਼ਨ ਚੱਲ ਰਿਹਾ ਹੈਗਾ ਕਿ ਜਿਹਦੇ ਵਿੱਚ ਰੇਟ ਡ੍ਰੌਪ ਕਰ ਕਰਕੇ ਲੋਡ ਲਏ ਜਾ ਰਹੇ ਆ, ਔਰ ਉਹ ਅਲਟੀਮੇਟਲੀ ਕਿਤੇ ਨਾ ਕਿਤੇ ਆਪਣੀ ਟਰੱਕਿੰਗ ਇੰਡਸਟਰੀ ਨੂੰ ਹੀ ਹਰਟ ਕਰ ਰਿਹਾ। ਜੀ, ਅੱਜ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਇਹ ਵੀ ਦੱਸਿਆ ਹੈ ਕਿ ਜਿਹੜਾ ਟਨੇਜ ਇੰਡੈਕਸ ਆ ਉਹ 2% ਡਾਊਨ ਗਿਆ। ਫੋਰ ਹਾਈ ਟਰੱਕ ਟਨੇਜ ਇੰਡੈਕਸ ਆ ਮਾਰਚ ਮਹੀਨੇ ਦੇ ਵਿੱਚ, ਫਰਵਰੀ ਦੇ ਵਿੱਚ ਇਹ 4% ਅਪ ਗਿਆ ਸੀ, ਮਾਰਚ ਵਿੱਚ 2% ਡਾਊਨ ਚਲਾ ਗਿਆ ਹੈਗਾ। ATA ਦੇ ਚੀਫ ਇਕੋਨੋਮਿਸਟ ਬੌਬ ਕੈਸਟੈਲੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਫਰੇਟ ਵੋਲੀਅਮ ਆ ਉਹ ਹਜੇ ਵੀ ਲੈਕਲਸਟਰ ਆ, ਹਜੇ ਵੀ ਮਤਲਬ ਘੱਟ ਹੀ ਹੈਗਾ ਆ। ਤੇ ਫਸਟ ਕੁਆਰਟਰ ਦੇ ਵਿੱਚ ਫਰੇਟ ਰਿਸੈਸ਼ਨ ਇਦਾਂ ਹੀ ਚੱਲ ਰਿਹਾ ਹੈਗਾ। ਪਹਿਲੇ 3 ਮਹੀਨਿਆਂ ਦੇ ਵਿੱਚ ਕੋਈ ਬਾਹਲੀ ਜਿਹੜੀ ਕੰਡੀਸ਼ਨ ਗੁੱਡ ਨਹੀਂ ਰਹੀ। ਆਉਣ ਵਾਲੇ ਸਮੇਂ 'ਚ ਵੀ ਕੁਝ ਮਹੀਨੇ ਹਜੇ ਇਦਾਂ ਹੀ ਲੱਗ ਸਕਦੇ ਹੈਗੇ। ਤੇ ਨਾਲ ਹੀ ਇਸ ਤੋਂ ਪਹਿਲਾਂ ਆਪਾਂ ਕਾਲਸ ਲੈਣੀਆਂ ਵੀ ਸ਼ੁਰੂ ਕਰੀਏ। ਸਰੋਤੋ ਤੁਸੀਂ ਕਾਲਸ ਵੀ ਕਰ ਸਕਦੇ ਹੋ ਜੇ ਤੁਹਾਡਾ ਕੋਈ ਸਵਾਲ ਆ ਟਰੱਕਿੰਗ ਬਾਰੇ ਜਾਂ ਕੋਈ ਵਿਚਾਰ ਸ਼ੇਅਰ ਕਰਨਾ ਆ ਜੋ ਸਥਿਤੀ ਆ, ਤਾਂ ਉਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਦੇ ਉੱਤੇ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਹੈਗੇ ਆ। ਜਿਹੜੀ ਆਪਣੀ ਕੈਲੀਫੋਰਨੀਆ ਦੀ ਪ੍ਰੋਡਿਊਸ ਮਾਰਕੀਟ ਆ ਉਹਨੂੰ ਲੈ ਕੇ ਕਿੱਦਾਂ ਚੱਲ ਰਿਹਾ ਆ? ਉਹ ਠੀਕ ਆ, ਗੁੱਡ ਆ? ਥੋੜੀ ਜਿਹੀ ਸਟੇਬਲ ਹੋਈ ਆ ਰਾਜਕਿਰਨ, ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਵੈਸੇ ਹੀ ਹੈਗੀ, ਥੋੜੀ ਸਟੇਬਲ ਹੋਈ ਆ, ਪਰ ਸਟਿਲ ਆਪਾਂ ਜਿੱਦਾਂ ਮੌਸਮ ਅੱਜ ਦੀ ਤਰੀਕ ਦੇ ਵਿੱਚ ਦੇਖ ਰਹੇ ਹੈਗੇ ਆ, ਸਟਿਲ ਮੌਸਮ ਦੇ ਵਿੱਚ ਕਾਫੀ ਪ੍ਰੋਬਲਮਸ ਹੈਗੀਆਂ। ਅਜੇ ਮੌਸਮ ਜਿਹੜਾ ਹੈਗਾ ਠੰਡਾ ਹੈਗਾ ਔਰ ਸਿਚੁਏਸ਼ਨਸ ਐਂਡ ਇਸ਼ੂਜ਼ ਜਿਹੜੇ ਆ ਉਹ ਸਟਿਲ ਖੜੇ ਹੋਏ ਆ, ਕਿਉਂਕਿ ਪ੍ਰੋਡਿਊਸ ਨੂੰ ਪੱਕਣ ਦੇ ਲਈ, ਸਾਰਾ ਕੁਝ ਹੋਣ ਦੇ ਲਈ ਇਹਦੀ ਗਰਮੀ ਚਾਹੀਦੀ ਆ, ਔਰ ਉਹ ਜਿਹੜੀ ਗਰਮੀ ਆ ਉਹ ਸ਼ਾਇਦ ਆ ਨਹੀਂ ਰਹੀ ਇਸ ਵੇਲੇ। ਸੋ ਇਸ ਕਰਕੇ ਵੇਟ ਕਰ ਰਹੇ ਆ, ਪਰ ਡੈਫੀਨੇਟਲੀ ਜਿਹੜਾ ਜਨਵਰੀ ਫਰਵਰੀ ਨਾਲੋਂ ਤਾਂ ਬੈਟਰ ਹੋਇਆ ਥੋੜਾ, ਪਰ ਸਟਿਲ ਨੀਡ ਲਾਟ ਮੋਰ। ਜੀ, ਤੇ ਆਪਣੇ ਨਾਲ ਕਾਲਰਸ ਵੀ ਜੁੜ ਰਹੇ ਹੋ, ਵੀ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ ਤੇ ਟਰੱਕਿੰਗ ਬਾਰੇ ਕੋਈ ਕੁਐਸਚਨ ਆ, ਕਾਲ ਕਰ ਸਕਦੇ ਹੋ 408 272 5200 4082725200। ਬੌਬੀ, ਹਾਂਜੀ, ਸਤਿ ਸ਼੍ਰੀ ਅਕਾਲ।
ਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੇ? ਜੀ ਸਤਿ ਸ਼੍ਰੀ ਅਕਾਲ, ਠੀਕ ਹੈ ਜੀ। ਭਾਜੀ ਕੁਐਸਚਨ ਇਹ ਆ ਕਿ ਫੈਮਿਲੀ ਮੈਂਬਰ ਨੇ ਤੇ ਉਹਨਾਂ ਨੂੰ DUI ਲੱਗੀ ਸੀਗੀ 2 ਸਾਲ ਪਹਿਲਾਂ, ਤੇ ਉਹਨਾਂ ਦਾ ਪ੍ਰੋਬੇਸ਼ਨ ਟਾਈਮ ਸਾਰਾ ਕੁਝ ਓਵਰ ਹੋ ਚੁੱਕਿਆ ਤੇ ਹੁਣ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਉਹ ਰੀਨਿਊ ਹੋਣ ਦਾ ਟਾਈਮ ਆ ਗਿਆ। ਭਾਜੀ ਇਮੀਗ੍ਰੇਸ਼ਨ ਦਾ ਕੁਐਸਚਨ ਆ ਤੁਹਾਡਾ? ਹਾਂਜੀ ਇਹ ਭਾਜੀ ਸੈਟਰਡੇ ਨੂੰ, ਮਾਫੀ ਚਾਹੁੰਦੇ ਆ, ਇਹ ਵੀਰਵਾਰ ਨੂੰ ਟਰੈਕਿੰਗ ਦਾ ਹੁੰਦਾ, ਸੈਟਰਡੇ ਨੂੰ ਹੁੰਦਾ ਹੈ ਜੀ ਇਮੀਗ੍ਰੇਸ਼ਨ ਦਾ। ਉਸ ਟਾਈਮ ਦੇ ਉੱਤੇ ਜਿਹੜਾ ਉਹ ਕਰਿਓ। ਨਾਲੇ ਜਦੋਂ ਤੁਹਾਨੂੰ ਹੋਲਡ ਤੇ ਪਾਇਆ ਹੁੰਦਾ ਤੁਹਾਨੂੰ ਸੁਣ ਰਿਹਾ ਹੁੰਦਾ, ਸੋ ਥੋੜਾ ਜਿਹਾ ਅੰਦਾਜ਼ਾ ਲਾ ਲਿਆ ਕਰੋ ਜਿੰਨੇ ਵੀ ਕਾਲਰ ਆ ਵੀ ਆਪਾਂ ਕਿਹੜਾ ਟੌਪਿਕ ਜਿਹੜਾ ਉਹ ਚੱਲ ਰਿਹਾ, ਤਾਂ ਜੋ ਟੌਪਿਕ ਦੇ ਰੈਲੇਵੈਂਟ ਜਿਹੜਾ ਕੁਐਸਚਨ ਤੁਸੀਂ ਕਰੋ। ਸੈਟਰਡੇ ਨੂੰ 9 ਤੋਂ 11 ਦੇ ਵਿੱਚ ਉਹ ਪ੍ਰੋਗਰਾਮ ਉਹ ਸਪੈਸ਼ਲੀ ਇਮੀਗ੍ਰੇਸ਼ਨ ਦਾ ਹੁੰਦਾ, ਤੇ ਅੱਜ ਵਾਲਾ ਜਿਹੜਾ ਸਾਡਾ 9 ਤੋਂ 10 ਇਹ ਸਪੈਸ਼ਲੀ ਟਰੱਕਿੰਗ ਲਈ ਟਰੈਕਿੰਗ ਦਾ ਹੁੰਦਾ ਹੈ। ਸੋ ਬਿਲਕੁਲ। ਇੱਕ ਹਰਜੋਤ ਸਿੰਘ ਜੀ, ਕੱਲ ਵੀ ਤੁਸੀਂ ਖਬਰ ਕੀਤੀ ਸੀ, ਪਹਿਲਾ ਹਾਈਡਰੋਜਨ ਜਿਹੜਾ ਪਲਾਂਟ ਆ ਉਹ ਪੋਰਟ ਦੇ ਲਾਗੇ, ਇਹ ਜ਼ੀਰੋ ਇਮਿਸ਼ਨ ਨੂੰ ਲੈ ਕੇ ਜਿਹੜਾ ਏਜੰਡਾ ਚੱਲ ਰਿਹਾ ਆ ਵੀ ਆਪਾਂ ਇਹ ਕਰਨਾ ਆ। ਸਭ ਤੋਂ ਪਹਿਲਾਂ ਪੋਰਟਸ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ ਆ। ਸੋ ਇਹ ਜ਼ੀਰੋ ਇਮਿਸ਼ਨ ਫਰੇਟ ਲੈਂਡਸਕੇਪ ਵੱਲ ਨੂੰ ਹਾਈਡਰੋਜਨ ਪਲਾਂਟ, ਨਾਟ ਪਲਾਂਟ ਕਹੂੰਗਾ, ਹਾਈਡਰੋਜਨ ਭਰਨ ਵਾਲਾ ਜਿਹੜਾ ਸਟੇਸ਼ਨ ਆ, ਰੀਫਿਲ ਸਟੇਸ਼ਨ ਆ, ਉਹ ਉੱਥੇ ਆਇਆ ਆ। ਸੋ ਇਹਦੇ ਮਾਇਨੇ ਕੀ ਆਪਾਂ ਦੇਖਦੇ ਹਾਂ ਵੀ ਕੀ ਟਰੱਕਿੰਗ ਦੇ ਵਿੱਚ ਹਾਈਡਰੋਜਨ ਹਾਈਬ੍ਰਿਡ ਵਾਲੇ ਜਿਹੜੇ ਟਰੱਕ ਆ ਉਹ ਹੌਲੀ ਹੌਲੀ ਹੁਣ ਆਉਣੇ ਵੱਧ ਰਹੇ ਆ, ਕੀ ਸਥਿਤੀ ਆ ਉਸ ਨੂੰ ਲੈ ਕੇ? ਰਾਜਕਰਨ, ਜਿਹੜੇ ਹਾਈਡਰੋਜਨ ਟਰੱਕ ਹੈਗਾ ਉਹ ਹੀ ਫਿਊਚਰ ਹੈਗਾ ਇਸ ਵੇਲੇ। ਇਸ ਵੇਲੇ ਪ੍ਰੋਮਿਸਿੰਗ ਫਿਊਚਰ ਜਿਹੜਾ ਉਹ ਸਿਰਫ ਹਾਈਡਰੋਜਨ ਟਰੱਕ ਹੈਗਾ ਆ। ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਆ ਉਹ ਮੇਰੇ ਖਿਆਲ ਦੇ ਵਿੱਚ ਜਿਵੇਂ ਆਪਾਂ ਅੱਗੇ ਟਰੱਕਸ ਜਿਹੜੇ ਆਪਾਂ ਦੇਖੇ ਸੀਗੇ ਨੈਚੁਰਲ ਗੈਸ ਵਾਲੇ ਆਏ ਸੀਗੇ, ਤੇ ਉਹ ਕੁਇਕਲੀ ਜਿਹੜੇ ਆ ਐਲੀਮੀਨੇਟ ਹੋ ਗਏ ਕਿਉਂਕਿ ਉਹਨੂੰ ਇਲੈਕਟ੍ਰਿਕ ਨੇ ਟੇਕ ਓਵਰ ਕਰ ਲਿਆ। ਪਰ ਇਲੈਕਟ੍ਰਿਕ ਦਾ ਵੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਬਹੁਤ ਵੱਡੀ ਹੈਗੀ ਆ, ਕਿਉਂਕਿ ਇਲੈਕਟ੍ਰਿਕ ਉਨੀ ਕਾਮਯਾਬੀ ਦੇ ਨਾਲ ਨਹੀਂ ਵੱਧ ਸਕਦਾ, ਨਹੀਂ ਹੋ ਸਕਦਾ, ਕਿਉਂਕਿ ਇਹਦੀਆਂ ਜਿਹੜੀਆਂ ਇਨਫਰਾਸਟਰਕਚਰ ਹੈਗਾ, ਯੈਸ ਡੈਫੀਨੇਟਲੀ ਇਨਫਰਾਸਟਰਕਚਰ ਜਿਹੜਾ ਆ ਉਹ ਹਾਈਡਰੋਜਨ ਦੇ ਲਈ ਵੀ ਨਹੀਂ ਹੈਗਾ ਉਹਨਾਂ, ਠੀਕ ਹੈ ਨਾ। ਪਰ ਪ੍ਰੋਬਲਮ ਇਹ ਹੈ ਕਿ ਇਲੈਕਟ੍ਰਿਸਿਟੀ ਕਦੋਂ ਤੱਕ ਪੂਰੀ ਹੋ ਸਕਦੀ ਹੈ ਟਰੱਕਾਂ ਨੂੰ ਚਾਰਜ ਕਰਨ ਨੂੰ, ਲੇਕਿਨ ਹਾਈਡਰੋਜਨ ਜਿਹੜੀ ਆ ਉਹਦਾ ਇੱਕ ਵਾਰੀ ਇਨਫਰਾਸਟਰਕਚਰ ਲੱਗ ਜਾਂਦਾ ਹੈ ਤੇ ਉਹ ਈਜ਼ੀਅਰ ਐਂਡ ਕੁਇਕਰ ਹੈਗੀ ਆ। ਸੋ ਉਹਦੀ ਜਿਹੜੀ ਆ ਅਨਦਰ ਥਿੰਗ ਹੈ ਕਿ ਉਹਦਾ ਜਿਹੜਾ ਟਰੱਕ ਹੈਗਾ ਆ, ਹਾਈਡਰੋਜਨ ਟਰੱਕ ਹੈਗਾ, ਉਹਦੀ ਰੇਂਜ ਬਹੁਤ ਜ਼ਿਆਦਾ ਹੈਗੀ ਆ। ਆਈ ਨੋ ਕਿ ਨਿਕੋਲਾ ਵਾਲਿਆਂ ਨੇ ਸ਼ੁਰੂ ਕੀਤਾ ਸੀਗਾ, ਉਹ ਕਾਫੀ ਮਤਲਬ ਕਿ ਰੋਂਗ ਇਨਫੋਰਮੇਸ਼ਨ ਸੀਗੀ ਉਦੋਂ ਤੋਂ ਉਹਨਾਂ ਨੇ 1200 ਮੀਲ ਤੱਕ ਦੀ ਉਹਦੀ ਦੱਸੀ ਸੀਗੀ, ਰੇਂਜ ਦੱਸੀ ਸੀ। ਢਲਾਨ ਤੇ ਰੇਟ ਦਾ ਸੀਗਾ ਫਿਰ। ਹਾਂ, ਉਹ ਡੈਫੀਨੇਟਲੀ ਮਤਲਬ ਸਾਰੇ ਪਾਸੇ ਢਲਾਨ ਤੇ ਨਹੀਂ ਨਾ ਆਉਣੀ, ਤੇ ਉਹ ਡੈਫੀਨੇਟਲੀ ਜਿਹੜੀ ਉਹ ਚੀਜ਼ ਹੈਗੀ ਆ ਉਹ ਤੇ ਠੀਕ ਨਹੀਂ ਗੀ। ਪਰ ਜੇ ਉਸ ਤੋਂ ਅੱਧੀ ਵੀ ਮਿਲ ਜਾਂਦੀ ਹੈ, 600 ਮੀਲ ਦੀ ਰੇਂਜ ਵੀ ਮਿਲ ਜਾਂਦੀ ਆ, ਤੇ ਆਈ ਥਿੰਕ ਬਹੁਤ ਡੂਏਬਲ ਹੈਗਾ, ਨਾਟ ਬੈਡ ਹੈਗਾ। ਸੋ ਐਸ ਸੈਟਰਡੇ ਨੂੰ ਮੇਰੇ ਖਿਆਲ ਜਾਂ ਫਰਾਈਡੇ ਨੂੰ ਹੈਗਾ ਆ, ਕੱਲ੍ਹ ਜਾਂ ਪਰਸੋਂ, ਮੈਂ ਚੰਗੀ ਤਰ੍ਹਾਂ ਦੇਖਿਆ ਨਹੀਂ ਹੈਗਾ ਜੇ, ਮੈਨੂੰ ਉਹਨਾਂ ਦੀ ਆਈ ਹੈਗੀ ਆ ਈਮੇਲ, ਇਨਵੀਟੇਸ਼ਨ ਆਈ ਹੈਗੀ ਆ। ਮੈਂ ਹੁਣੇ ਤੁਹਾਨੂੰ ਦੇਖ ਕੇ ਦੱਸਦਾ, ਇਹ ਪ੍ਰੋਜੈਕਟ ਹੈਗਾ ਆ ਬੇਕਰਫੀਲਡ ਦੇ ਵਿੱਚ ਲੱਗਣ ਜਾ ਰਿਹਾ ਹੈਗਾ। ਓਕਲੈਂਡ ਵੀ ਲੱਗਣ ਜਾ ਰਿਹਾ ਜਾਂ? ਹਾਂ, ਵਾਟ ਨਹੀਂ, ਇਹ ਇਲੈਕਟ੍ਰਿਕ ਟਰੱਕ ਸਟਾਪ ਬਣ ਰਿਹਾ ਹੈਗਾ। ਅੱਛਾ, ਇਲੈਕਟ੍ਰਿਕ ਟਰੱਕ ਸਟਾਪ ਬੇਕਰਫੀਲਡ ਵਿੱਚ। ਹਾਂ ਹਾਂਜੀ, ਵਾਟ EV ਦੇ ਨਾਂ ਤੋਂ ਹੈਗਾ, ਤੇ ਇਹ ਜਿਹੜਾ ਆ ਮਈ 6 ਨੂੰ ਮੰਡੇ ਨੂੰ ਇਹਦੀ ਜਿਹੜੀ ਇਨੈਗੂਰੇਸ਼ਨ ਹੈਗੀ ਆ ਬੇਕਰਫੀਲਡ ਦੇ ਵਿੱਚ। ਤੇ ਇੱਥੇ ਜਿਹੜੇ ਆ ਮਤਲਬ ਕਿ ਉਹਨਾਂ ਵੱਲੋਂ ਗ੍ਰੈਂਡ ਓਪਨਿੰਗ ਦੇ ਉੱਤੇ ਵਾਈਟ ਹਾਊਸ ਤੋਂ, ਕੈਲੀਫੋਰਨੀਆ ਗਵਰਨਰ ਹਾਊਸ, ਕੈਲੀਫੋਰਨੀਆ ਐਨਰਜੀ ਕਮਿਸ਼ਨ, ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਤੇ ਹੋਰ ਕਾਫੀ ਡਿਗਨਿਟਰੀਜ਼ ਜਿਹੜੇ ਆ ਉੱਥੇ ਆਉਣ ਦੀ ਆਸ ਕੀਤੀ ਜਾ ਰਹੀ ਆ। ਸੋ ਇਹ 99 ਫਰੀਵੇ ਤੇ ਕੈਲੀਫੋਰਨੀਆ 65 ਪੋਰਟਰਵਿਲ ਹਾਈਵੇ ਉਹਦੇ ਲਾਗੇ ਛਾਗੇ ਬਣ ਰਿਹਾ ਹੈਗਾ। ਸੋ ਇਹ ਜਿਹੜਾ ਹੈਗਾ, ਇਹ ਜਿਹੜਾ ਇਹਦੇ ਵਿੱਚ ਆਪਣੇ ਬਾਬ ਫਾਸਟਰ, ਫਾਰਮਰ ਮੇਅਰ ਆਫ ਸਿਟੀ ਆਫ ਲੌਂਗ ਬੀਚ, ਉਹ ਵੀ ਆ ਰਹੇ। ਸੋ ਕਾਫੀ ਜਾਣੇ ਜਿਹੜੇ ਉੱਥੇ ਆ ਰਹੇ ਹੈਗੇ। ਮੈਂ ਇਹਨਾਂ ਦੇ ਨਾਲ 2 ਸਾਲ ਪਹਿਲਾਂ ਮੁਲਾਕਾਤ ਕੀਤੀ ਸੀਗੀ ਆਪਣੀ ਉੱਥੇ LA ਦੇ ਵਿੱਚ ਵਾਟ EV ਵਾਲਿਆਂ ਨਾਲ। ਸੋ ਵਾਟ EV ਜਿਹੜੀ ਕੰਪਨੀ ਹੈਗੀ ਆ, ਉਹ ਇਹ ਟਰੱਕ ਸਟਾਪ ਜਿਹੜਾ ਆ ਫੁੱਲੀ ਜਿਹੜਾ ਕੇਪੇਬਲ ਹੈਗਾ, ਇਹਦੇ ਨਾਲ ਸੋਲਰ ਦੇ ਨਾਲ ਸਾਰਾ ਰੀਚਾਰਜ ਹੋਣੇ ਆ, ਤੇ ਜਿਹੜਾ ਆ ਇਹ ਟੋਟਲੀ ਇਲੈਕਟ੍ਰਿਕ ਟਰੱਕ ਸਟਾਪ ਹੋਣੇ ਆ। ਸੋ ਇਹ ਦੱਸਿਓ ਜਰੂਰ ਵੀ ਐਟ ਏ ਟਾਈਮ ਇਕੱਠੇ ਕਿੰਨੇ ਟਰੱਕ ਚਾਰਜ ਹੋ ਸਕਦੇ ਆ, ਕਿੰਨੀ ਕਪੈਸਿਟੀ ਆ, ਕਿੰਨੇ ਜਿਹੜਾ ਉਹ ਕਰਨੇ ਆ। $75 ਮਿਲੀਅਨ ਦੀ ਫੈਡਰਲ ਗ੍ਰਾਂਟਸ ਮਿਲੀਆਂ,
ਕੈਲੀਫੋਰਨੀਆ ਦੇ ਵਿੱਚ ਕਿਉਂਕਿ ਡੀਜ਼ਲ ਨੂੰ ਆਊਟ ਕਰ ਰਹੇ ਆ, ਉਹਦੀ ਥਾਂ ਤੇ ਜ਼ੀਰੋ ਐਮਿਸ਼ਨ ਵਹੀਕਲ ਆ, ਉਹ ਹਾਈਡਰੋਜਨ ਵੀ ਹੋ ਸਕਦੀ ਆ ਤੇ ਉਹ ਇਲੈਕਟ੍ਰਿਕ ਵੀ ਹੋ ਸਕਦੀ ਆ, ਪਰ ਇਲੈਕਟ੍ਰੀਫਿਕੇਸ਼ਨ ਕੈਲੀਫੋਰਨੀਆ ਦੇ ਹਾਈਵੇਜ਼ ਦੀ ਉਹ ਚੱਲ ਰਹੀ ਆ। ਸੋ ਉਸ ਸੰਬੰਧ ਦੇ ਵਿੱਚ ਇਹ ਜਿਹੜੀ ਸਟਾਰਟਅਪ ਵਾਟ ਈਵੀ ਆ, ਇਹਦੇ ਦੁਆਰਾ ਇਹ ਹੁਣ ਚਾਰਜਿੰਗ ਸਟੇਸ਼ਨ ਬੇਕਰਫੀਲਡ ਜਿੱਦਾਂ ਦੱਸ ਰਹੇ ਆ ਵੀ ਉੱਥੇ ਕਰ ਰਹੇ ਆ। ਆਲਰੇਡੀ ਇਹਨਾਂ ਦੇ ਜਿਹੜੇ ਚਾਰਜਿੰਗ ਸਟੇਸ਼ਨ ਆ ਜਿਹੜੇ ਲੌਂਗ ਬੀਚ ਦੇ ਪੋਰਟ ਦੇ ਉੱਤੇ ਵੀ ਹੈਗੇ ਨੇ, ਸੋ ਉੱਥੇ ਵੀ ਜਿਹੜਾ ਉਹ ਚੱਲ ਰਿਹਾ। ਸੋ ਜਦੋਂ ਵੀ ਹੋਇਆ ਤਾਂ ਫਿਰ ਦੱਸਿਓ ਰਮਨ ਜੀ ਵੀ ਕਿੰਨੀ ਕੁ ਕਪੈਸਿਟੀ ਹੋਣੀ ਆ, ਕਿੰਨਾ ਕਰ ਸਕਦੇ ਆ, ਕਿਉਂਕਿ ਇਸ ਟਾਈਮ ਜਿਹੜਾ ਇਲੈਕਟ੍ਰੀਫਿਕੇਸ਼ਨ ਅਮਰੀਕਾ ਦੇ ਵਿੱਚ ਜਿਹੜੀ ਕਮਰਸ਼ੀਅਲ ਨਹੀਂ, ਪਰਸਨਲ ਗੱਡੀਆਂ ਦੇ ਲਈ ਵੀ ਜਿਹੜਾ ਹੈਗਾ ਆ, ਉਹ ਕਈ ਥਾਂ ਤੇ ਚੱਲਦੇ ਆ, ਕਈ ਥਾਂ ਤੇ ਚੱਲਦੇ ਨੇ, ਕਈ ਥਾਂ ਤੇ ਇੰਨੇ ਸਲੋ ਚਾਰਜ ਹੁੰਦੇ ਆ ਵੀ ਲੋਕ ਕਈ ਵਾਰੀ ਅੱਕ ਵੀ ਜਾਂਦੇ ਆ। ਸੋ ਓਵਰਆਲ ਕੀ ਇਹ ਗੈਸ ਤੋਂ ਸਸਤੀ ਪੈਣੀ, ਮਹਿੰਗੀ ਪੈਣੀ, ਕੀ ਹੋਣਾ, ਉਹ ਤਾਂ ਲੋਕਾਂ ਦੇ ਹਾਲੇ ਜਿਹੜੇ ਆ ਵਿੱਚ ਵਿਚਾਲੇ ਹੀ ਆ। ਬਹੁਤੇ ਲੋਕ ਟਾਈਮ ਨੂੰ ਲੈ ਕੇ ਖਾਸਾ ਜਿਹੜਾ ਪਰੇਸ਼ਾਨ ਆ। ਹਾਈਡਰੋਜਨ ਕਹਿੰਦੇ ਆ ਵੀ ਬਹੁਤ ਤੇਜ਼ੀ ਦੇ ਨਾਲ ਦੁਬਾਰਾ ਰੀਫਿਲ ਹੋ ਜਾਂਦੀ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ, ਪਰ ਚੇਂਜਸ ਜਿਹੜੇ ਆ ਉਹ ਡੈਫੀਨਿਟਲੀ ਆ ਰਹੇ ਆ। ਹਾਂਜੀ, ਯਾ ਆਈ ਥਿੰਕ ਰਾਜਨ ਇੱਕ ਜਿਹੜਾ ਸਾਰਿਆਂ ਨਾਲੋਂ ਵੱਡੀ ਜਿਹੜੀ ਮਿਸਟੇਕ ਕੀਤੀ ਗੱਲ ਇੱਕ ਤਾਂ ਹੋਈ, ਕਿਉਂਕਿ ਇਹ ਜਿਹੜੀ ਇੱਕ ਆਪਣੇ ਹੈਗੇ ਆ ਜਿਹੜੇ ਨਾਕੇ ਲੈਂਦੇ ਆ ਪੋਲੀਟੀਸ਼ੀਅਨ ਕਹਿ ਲਓ ਜਾਂ ਜਿਹੜੇ ਬਿਜ਼ਨਸ ਵਾਲੇ ਕਹਿ ਲਓ, ਇਹਨਾਂ ਦੇ ਵੱਲੋਂ ਕਾਹਲੀ ਦਿਖਾਈ ਗਈ ਆ ਇਸ ਮਾਮਲੇ ਦੇ ਵਿੱਚ। ਨਹੀਂ ਤੇ ਜਿਹੜੀ ਹਾਈਬ੍ਰਿਡ ਆ ਇਲੈਕਟ੍ਰਿਕ ਤੇ ਪੈਟਰੋਲ ਜਾਂ ਇਲੈਕਟ੍ਰਿਕ ਡੀਜ਼ਲ ਹਾਈਬ੍ਰਿਡ ਜਿਹੜੀ ਆਪਾਂ ਦੇਖਿਆ ਕਿ ਜਿੱਦਾਂ ਕਾਰਾਂ ਦੇ ਵਿੱਚ ਹਾਈਬ੍ਰਿਡ ਕਾਰਸ ਆਈਆਂ ਹੈਗੀਆਂ, ਬਹੁਤ ਸਕਸੈਸਫੁਲ ਹੋਈਆਂ ਹੈਗੀਆਂ। ਸਹੀ ਗੱਲ, ਖਾਸ ਕਰਕੇ ਟੋਯੋਟਾ ਦੀਆਂ ਕਾਰਸ ਵਗੈਰਾ ਬਹੁਤ ਸਕਸੈਸਫੁਲ ਰਹੀਆਂ ਹੈਗੀਆਂ। ਪ੍ਰੀਅਸ ਨੂੰ ਲੈ ਲਈਏ ਜੇ, ਤੇ ਉਹਨਾਂ ਦੇ ਉੱਤੇ ਬਿਲਕੁਲ ਇਹ ਚੀਜ਼ ਨੂੰ ਧਿਆਨ ਨਹੀਂ ਦਿੱਤਾ ਗਿਆ ਕਿ ਇਹ ਕਨਵਰਜਨ ਜਿਹੜਾ ਹੈਗਾ, ਤੁਸੀਂ ਫੁੱਲ ਫਿਊਲ ਦੇ ਉੱਤੋਂ ਹਾਈਬ੍ਰਿਡ ਤੇ ਹਾਈਬ੍ਰਿਡ ਤੋਂ ਇਲੈਕਟ੍ਰਿਕ ਤੇ ਜਾਓ। ਇਹ ਗਵਰਨਮੈਂਟ ਵੱਲੋਂ ਵੀ ਇਹ ਕੋਈ ਬੰਦਿਸ਼ ਨਹੀਂ ਕੀਤੀ ਗਈ ਕਿ ਇੱਦਾਂ ਕਰੋ। ਟੋਟਲੀ ਇਹਨੂੰ ਇੱਕਦਮ ਹੀ ਤੁਸੀਂ ਤੇਲ ਡੀਜ਼ਲ ਬੰਦ ਕਰਕੇ ਇੱਕਦਮ ਹੀ ਤੁਸੀਂ ਇਲੈਕਟ੍ਰਿਕ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਇਹ ਸਾਰਾ ਹੀ ਜਿਹੜਾ ਆ ਇਹ ਬਿਜ਼ਨਸ ਮਾਡਲ ਦੇ ਉੱਤੇ ਡਿਪੈਂਡ ਕਰ ਰਿਹਾ ਹੈਗਾ, ਨਾਟ ਕਿ what is doable, feasible ਕੀ ਹੈਗਾ, doable ਕੀ ਹੈਗਾ, ਉਹਦੇ ਉੱਤੇ ਮੇਰੇ ਖਿਆਲ ਦੇ ਵਿੱਚ ਧਿਆਨ ਨਹੀਂ ਦਿੱਤਾ ਗਿਆ। ਔਰ ਇਸ ਚੀਜ਼ ਦਾ ਖਮਿਆਜ਼ਾ ਜਿਹੜਾ ਆ ਇਹ ਪਬਲਿਕ ਨੂੰ ਭੁਗਤਣਾ ਪੈ ਰਿਹਾ। ਕਿਉਂਕਿ ਜੇ ਤੁਸੀਂ ਗੱਲ ਕਰੋ ਇਲੈਕਟ੍ਰਿਕ ਕਾਰ ਦੀ, ਹੈ ਨਾ, ਤੇ ਇਲੈਕਟ੍ਰਿਕ ਕਾਰ ਤੇ ਇਸ ਵੇਲੇ ਟੈਸਲਾ ਦੀ ਗੱਲ ਕਰਦੇ ਆ, ਚਲੋ ਅੱਜ ਤਾਂ ਪ੍ਰਾਈਸਾਂ ਉਹਦੀਆਂ ਗਿਰ ਰਹੀਆਂ ਹੈਗੀਆਂ। ਜਿਹੜੀ ਕਾਰ 60,000 50,000 60,000 ਦੀ ਵੇਚਦੇ ਆ, ਉਹ ਕਾਰ ਜਰਨਲ ਫਿਊਲ ਦੇ ਵਿੱਚ ਉਹ ਕਾਰ 30 ਤੋਂ 35,000 ਦੀ ਆ ਜਾਂਦੀ ਹੈ। 40,000 ਐਟ ਦਾ ਮੈਕਸ, ਉਹ ਤੋਂ ਮਤਲਬ ਕਿ ਬੈਟਰ ਆਪਸ਼ਨਸ ਦੇ ਨਾਲ ਆ ਜਾਂਦੀ ਹੈ। ਸੋ ਜਿਹੜਾ 20,000 ਐਕਸਟਰਾ ਤੁਸੀਂ ਦੇ ਰਹੇ ਹੈ ਐਜ਼ ਅ ਇਲੈਕਟ੍ਰਿਕ ਦਾ, ਤੁਸੀਂ ਤਾਂ ਆਪਣਾ ਜਿਹੜਾ ਫਿਊਲ ਤੁਸੀਂ ਮਤਲਬ ਉਸ ਕਾਰ ਦੇ ਉੱਤੇ ਜਿਹੜਾ 10 ਸਾਲਾਂ 'ਚ ਫਿਊਲ ਜਿਹੜਾ ਯੂਜ਼ ਕਰਨਾ ਆ, ਤੁਸੀਂ ਜੇ ਉਹਨੂੰ $20,000 ਨੂੰ ਕਾਰ ਦੀ ਜਿੰਨੀ ਮਾਈਲੇਜ ਉਹਨਾਂ ਡਿਵਾਈਡ ਕਰਕੇ ਦੇਖੋ, ਤੇ ਤੁਸੀਂ ਐਟਲੀਸਟ 5 ਤੋਂ 7 ਸਾਲਾਂ ਦਾ ਫਿਊਲ ਐਡਵਾਂਸ ਦੇ ਵਿੱਚ ਦੇ ਰਹੇ ਆ ਟੈਸਲਾ। ਐਗਜ਼ੈਕਟਲੀ, ਠੀਕ ਹੈ ਨਾ। ਸੋ ਉਹਦੇ ਵਿੱਚ ਕਿਹੜੀ ਸੇਵਿੰਗ ਆ? ਮਤਲਬ ਇਹ ਤਾਂ ਮੈਨੂੰ ਨੰਬਰਸ ਅੱਜ ਤੱਕ ਨਹੀਂ ਸਮਝ ਆ ਰਹੇ ਦੁਨੀਆ ਦੇ ਕਿ ਕਿਹੜੀ ਸੇਵਿੰਗ ਦੀ ਨਾ ਗੱਲ ਕਰ ਰਹੇ ਉਹਦੇ ਵਿੱਚ। ਠੀਕ ਹੈ ਨਾ, ਵੀ ਤੁਸੀਂ ਐਕਸਟਰਾ ਮਨੀ $20,000 ਤਾਂ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਐਕਸਟਰਾ ਦੇ ਦਿੱਤਾ, ਤੇ ਉਹੋ ਹੀ ਤੁਸੀਂ 20,000 ਤੁਸੀਂ 7 ਸਾਲਾਂ ਦੇ ਵਿੱਚ ਦੂਜੀ ਕਾਰ ਦੇ ਵਿੱਚ ਫਿਊਲ ਨਹੀਂ ਯੂਜ਼ ਕਰਨਾ। ਠੀਕ ਹੈ ਨਾ, ਇਹ ਲੋਕਾਂ ਦੀ ਹੋੜ, ਲੋਕਾਂ ਦੀ ਜਿਹੜੀ ਇੱਕ ਦੌੜ ਆ ਨਾ, ਉਸ ਚੀਜ਼ ਨੇ ਵੀ ਇਹ ਪਾਗਲਪੰਥੀ ਨੂੰ ਬਹੁਤ ਹਵਾ ਦਿੱਤੀ ਆ। ਚਾਲ ਭੇਡ ਚਾਲ ਜਿੱਦਾਂ ਕਹਿੰਦੇ ਆ ਵੀ ਚੱਲ ਪੈਂਦੀ ਆ, ਤੇ ਫਿਰ ਉਹੀ ਕੁਛ ਜਿਹੜਾ ਹੁੰਦਾ, ਕਿਉਂਕਿ ਦੁਨੀਆ ਪਾਗਲ ਹੋ ਕੇ ਪਤਾ ਨਹੀਂ ਮਤਲਬ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਸਟੇਟਸ ਸਿੰਬਲ ਦੇ ਉੱਤੇ ਜ਼ਿਆਦਾ ਚੱਲ ਜਾਂਦਾ ਹੈ ਕੰਮ, ਤੇ ਐਕਚੁਅਲ ਸੇਵਿੰਗ ਆ ਉਹ ਚੀਜ਼ ਆ, ਉਹਦੇ ਵੱਲ ਬੰਦਾ ਕਈ ਵਾਰੀ ਧਿਆਨ ਨਹੀਂ ਦਿੰਦਾ। ਪਰ ਜਿਨ੍ਹਾਂ ਨੇ 2 ਸਾਲ ਪਹਿਲਾਂ ਖਰੀਦੀਆਂ ਉਹ ਤਾਂ ਹੁਣ ਰੋਂਦੇ ਆ ਵੀ ਕਿੰਨੇ ਹਜ਼ਾਰ ਪ੍ਰਾਈਸ। 2 ਸਾਲ ਦੀ ਨਹੀਂ ਗੱਲ ਕਰੋ ਹਰਜੋਤ ਜੀ, 6 ਮਹੀਨੇ ਪਹਿਲਾਂ ਦੀ ਗੱਲ ਕਰੋ। ਜਿਨ੍ਹਾਂ 6 ਮਹੀਨੇ ਪਹਿਲਾਂ ਵੀ ਖਰੀਦੀਆਂ ਉਹਨਾਂ ਦੇ ਵੀ 10-15 ਹਜ਼ਾਰ ਰੇਟ ਘਟ ਚੁੱਕਾ ਆ। ਉਹ ਚਲੋ ਅੱਜ ਕਹਿਣਾ ਹੀ ਪੈਣਾ ਉਹਨਾਂ ਨੂੰ ਹੁਣ ਵਧੀਆ। ਅੱਜ ਚਾਈਨਾ ਦੇ ਵਿੱਚ ਜਿਹੜਾ ਆਟੋ ਸ਼ੋਅ ਸ਼ੁਰੂ ਹੋਇਆ, ਉਹਦੇ ਵਿੱਚ ਇਲੈਕਟ੍ਰਿਕ ਕਾਰਾਂ ਤੁਸੀਂ ਦੇਖੋ ਇਸ ਵੇਲੇ ਅੱਜ ਸ਼ੁਰੂ ਹੋਇਆ ਚਾਈਨਾ ਵਿੱਚ ਆਪਣਾ ਕਾਰ ਸ਼ੋਅ ਜੀ, ਉਹਦੇ ਵਿੱਚ ਇਲੈਕਟ੍ਰਿਕ ਕਾਰ ਜਿਹੜੀਆਂ ਆ ਰਹੀਆਂ ਹੈਗੀਆਂ, ਦੇ ਨੂੰ ਬਲੋ ਅਵੇ ਦਿਸ ਥਿੰਗ। ਆ ਚੀਜ਼ ਜਿਹੜੀ ਆ ਟੈਸਲਾ ਉੱਥੇ ਜਾ ਕੇ ਉਹਨਾਂ ਨੇ ਫੇਲ ਕਰ ਦਿੱਤੀ ਆਲਮੋਸਟ। ਜੀ ਬਿਲਕੁਲ। ਆਪਣੇ ਕਾਲਰਸ ਜਿਹੜੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ। ਬਲਵੰਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਲਵੰਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਾਈਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਸਵਾਲ ਹੈ ਮਾਵੀ ਸਕੇਲ ਦਾ, ਹਨਾ ਭਾਜੀ। ਕਿਸੇ ਵੀ ਸਕੇਲ ਤੇ ਕੱਢਦੇ ਆ ਤੇ
ਜੋ ਆਪਣਾ ਕੰਮ ਕਰਨ ਤੇ ਆਪਾਂ ਨੂੰ ਬਾਅਦ ਚ ਮਕੈਨਿਕ ਆਪ ਬੁਲਾਉਣਾ ਪੈਂਦਾ ਹਨਾ। ਤੇ ਜਿਹੜੀ ਮਹਾਵੀਰ ਸਕੇਲ ਇੱਥੇ 3 ਪਿੱਕੇ ਉਹ ਕੰਟੀਨਿਊ ਜੋ ਉੱਥੇ ਹੀ ਹੁੰਦੇ ਆ। ਤੇ ਮੇਰੀ ਸੀਲ 3 ਅਫਸਰਾਂ ਨੇ ਚੈੱਕ ਕੀਤੀ ਹੈ ਨਾ, ਫਿਰ ਮੈਨੂੰ ਕਹਿੰਦੇ ਤੈਨੂੰ ਇੱਥੇ ਕਰਾਉਣਾ ਪੈਣਾ ਹੈ। ਉਹ 150 ਤੋਂ ਲੈ ਕੇ 200 ਦਾ ਕੰਮ ਸੀ, ਜਿਹਦਾ 650 ਤੇ ਪੌਣੇ 700 ਰੁਪਇਆ ਮੇਰਾ ਬਿੱਲ ਬਣਾਇਆ ਹੈ ਨਾ। ਤੇ ਇਹ ਕੀ ਚੱਕਰ ਕੀ ਦੇ ਕਿਤੇ ਗੱਲ ਚੱਲਦੀ ਹੈ, ਕਿਸੇ ਨਾਲ ਕਰੋ ਗੱਲ। ਇੱਥੇ ਕੰਟੀਨਿਊ ਜੋ ਮਕੈਨਿਕ ਇਹਨਾਂ ਦੇ ਆਪਣੇ ਆ, ਉਹ ਬਹੁਤ ਜ਼ਿਆਦਾ ਪੈਸੇ ਲੈ ਰਹੇ ਆ। ਕੋਈ ਇਹਦੇ ਬਾਰੇ ਕੋਈ ਕਰੋ ਗੱਲ ਕਿਸੇ ਪਾਸੇ, ਜੇ ਕੋਈ ਹੱਲ ਹੁੰਦਾ ਇਹਦਾ। ਸਾਰਿਆਂ ਨਾਲੋਂ ਪਹਿਲਾਂ ਇਹ ਚੀਜ਼ ਦਾ ਜਵਾਬ ਮੈਂ ਤੁਹਾਨੂੰ ਇੱਕ ਦਿੰਦਾ ਕਿ ਪਹਿਲਾਂ ਤੁਸੀਂ ਸੀਲ ਲੀਕ ਕਰਦੀ ਹੈਗੀ ਆ। ਜੇ ਅਸੀਂ ਆਪਣੇ ਟਰੱਕ ਦੀ ਪ੍ਰੀ ਇੰਸਪੈਕਸ਼ਨ ਹਰ ਟਾਈਮ ਜਦੋਂ ਅਸੀਂ ਸਵੇਰੇ ਟਰੱਕ ਤੋਰਨਾ ਹੈ, ਜੇ ਅਸੀਂ ਪ੍ਰੀ ਇੰਸਪੈਕਸ਼ਨ ਢੰਗ ਦੇ ਨਾਲ ਕਰਕੇ ਤੋਰੀਏ ਤੇ ਸਾਡੀਆਂ ਇਹ ਬਹੁਤ ਜ਼ਿਆਦੀਆਂ ਜਿਹੜੀਆਂ ਗਲਤੀਆਂ ਆ ਇਹ ਉਸ ਸਕੇਲ ਤੇ ਜਾਣ ਤੋਂ ਪਹਿਲਾਂ ਅਸੀਂ ਚੈੱਕ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਫੜ ਸਕਦੇ ਹਾਂ, ਬਾਅਦ ਚੈੱਕ ਕਰਵਾ ਸਕਦੇ ਹਾਂ। ਦੂਸਰੀ ਗੱਲ, ਜਿਹੜੇ ਮਕੈਨਿਕ ਹੈਗੇ ਆ, ਟਰੱਕ ਸਕੇਲ ਦੇ ਉੱਤੇ ਮਕੈਨਿਕ ਦੀ ਲੋੜ ਹੁੰਦੀ ਆ, ਕਿਉਂਕਿ ਉੱਥੇ ਮਕੈਨਿਕ ਜਿਹੜੇ ਆਊਟ ਆਫ ਸਰਵਿਸ ਹੁੰਦੀਆਂ ਗੱਡੀਆਂ ਉਹਨਾਂ ਨੂੰ ਠੀਕ ਕਰਨ। ਇੱਕ ਬਿਜ਼ਨਸ ਮਾਡਲ ਹੈਗਾ। ਮੈਂ 100% ਇਹ ਨਹੀਂ ਕਹਿ ਰਿਹਾ ਕਿ ਥਿੰਗਸ ਆਰ ਰਾਈਟ, ਪਰ ਜੇ ਉੱਥੇ ਉਹ ਖੜੇ ਰਹਿੰਦੇ ਆ, ਜਾਂ ਮੰਨ ਲਓ ਹੁਣ ਤੁਸੀਂ ਟਰੱਕ ਉੱਥੇ ਲੈ ਕੇ ਗਏ ਆ, ਤੁਹਾਡਾ ਟਰੱਕ ਆਊਟ ਆਫ ਸਰਵਿਸ ਕਰਤਾ, ਜੇ ਉੱਥੇ ਉਹ ਨਾ ਖੜੇ ਹੋਣ ਤੇ ਉਹਨਾਂ ਨੂੰ ਵਾਪਸ ਤੁਸੀਂ ਮੋਹਾਲੀ ਟਾਊਨ ਤੋਂ ਸੱਦਣਾ ਹੋਵੇ, ਉੱਥੋਂ 2.5-3 ਘੰਟੇ ਜਾਂ ਲੱਗਣੀਆਂ, ਉਹ ਕਵੇ ਮੈਨੂੰ 2 ਘੰਟੇ ਲੱਗਣੇ ਆ, 3 ਘੰਟੇ ਲੱਗਣੇ ਆ, ਤੁਹਾਡੀ ਜਿਹੜੀ ਲੌਗ ਬੁੱਕ ਆ ਉਹ ਆਊਟ ਹੋ ਰਹੀ ਆ। ਹੁਣ ਤੁਸੀਂ ਉੱਥੇ ਨਾਲੇ 200-300 $500 $700 ਦਿਓਗੇ, ਫਿਰ ਤੁਸੀਂ 10 ਘੰਟੇ ਉੱਥੇ ਸਲੀਪ ਕਰੋਗੇ, ਫਿਰ ਤੁਸੀਂ ਉੱਥੋਂ ਤੁਰੋਗੇ। ਸੋ ਇਨ ਦਾ ਸੈਂਸ ਕਿ ਯੈਸ ਇਹ ਬਿਜ਼ਨਸ ਹੈਗਾ, ਬਿਜ਼ਨਸ ਉਹਨਾਂ ਦਾ ਮਕੈਨਿਕਸ ਦਾ ਹੈਗਾ, ਐਂਡ 100% ਉਹ ਉੱਥੇ ਪ੍ਰੋਬਲਮੈਟਿਕ ਹੈਗਾ। ਔਰ ਇਹ ਉਸ ਸਕੇਲ ਤੇ ਨਹੀਂ, ਬਹੁਤ ਸਕੇਲਾਂ ਦੇ ਉੱਤੇ ਹੈਗਾ ਕਿ ਜਿੱਥੇ ਜਿਹੜੇ ਮਕੈਨਿਕਸ ਆ ਉਹ ਲਾਗੇ ਛਾਗੇ ਬੈਠੇ ਰਹਿੰਦੇ ਆ। ਕਈ ਸਕੇਲਸ ਹੈਗੀਆਂ ਉਹਨਾਂ ਦੇ ਲਾਗੇ ਟਰੱਕ ਸਟਾਪ ਹੈਗੇ ਆ, ਮਕੈਨਿਕ ਸਕੇਲ ਤੇ ਨਹੀਂ ਬਹਿੰਦਾ, ਉਹ ਟਰੱਕ ਸਟਾਪ ਤੇ ਬੈਠ ਜਾਂਦਾ ਬਿਲਕੁਲ ਲਾਗੇ, ਠੀਕ ਹੈ ਨਾ। ਉਹਨੂੰ ਪਤਾ ਹੁੰਦਾ ਵੀ ਕੋਈ ਨਾ ਕੋਈ ਟਰੱਕ ਆਰਡਰ ਆ ਜਾਣਾ, ਮੈਨੂੰ ਕਾਲ ਆ ਜਾਣੀ ਆ। ਐਂਡ ਡੈਫੀਨੇਟਲੀ ਉਹਨਾਂ ਦੀ ਜਿਹੜੇ ਉੱਥੇ ਆਪਣੇ ਪੁਲਿਸ ਵਾਲੇ ਹੈਗੇ ਆ, ਜਿਹੜੇ ਉੱਥੇ ਇੰਸਪੈਕਟਰਸ ਹੈਗੇ ਆ, ਉਹ obviously they are close to each other, ਠੀਕ ਹੈ ਨਾ। ਉਹਨਾਂ ਨੇ ਉਹ ਅਪਰੂਵ ਕੀਤਾ ਹੁੰਦਾ ਜਾਂ ਕੁਝ ਕੀਤਾ ਹੁੰਦਾ, they are close to each other, so they can give them call, they can tell them okay ਠੀਕ ਹੈ ਯਾਰ ਇੱਥੇ ਖੜ ਜਾ, ਜਾਣ ਦੀ ਲੋੜ ਨਹੀਂ। ਸੋ ਦੋਨੋਂ ਪਾਸੇ ਜਿਹੜੀ ਆ ਉਹ ਤਾਲੀ ਦੋਨੋਂ ਹੱਥਾਂ ਨਾਲ ਵੱਜਦੀ ਆ। ਡੈਫੀਨੇਟਲੀ 100% ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ। ਉੱਥੇ ਚਾਰਜ ਐਕਸਟਰਾ ਹੁੰਦੇ ਆ, ਬਹੁਤ ਐਕਸਟਰਾ ਚਾਰਜ ਹੁੰਦੇ ਆ। ਮੈਂ ਇੱਕ ਵਾਰੀ ਖੁਦ ਆਊਟ ਆਫ ਸਰਵਿਸ ਹੋਇਆ ਸੀਗਾ, ਇੱਕ ਮੇਰਾ ਬ੍ਰੇਕ ਲਾਈਟ ਦਾ ਇੱਕ ਬਲਬ ਜਿਹੜਾ ਉਹ ਕਰ ਗਿਆ ਸੀਗਾ, ਸ਼ਾਰਟ ਕਰ ਗਿਆ ਸੀ। ਉਹ ਇੱਕ ਬਲਬ ਕੇ $470 ਦਿੱਤੇ ਸੀਗੇ। ਸੋ ਆਈ ਐਗਰੀ, ਇਹ ਬਿਲਕੁਲ ਠੀਕ ਹੈ, ਪਰ ਉਹ ਗਲਤੀ ਉੱਥੇ ਸਾਡੀ ਵੀ ਆ ਕਿ ਅਸੀਂ ਪ੍ਰੀ ਇੰਸਪੈਕਸ਼ਨ ਦੇ ਵਿੱਚ ਇਹ ਜਦੋਂ ਦੇਖੋ ਜਿਹੜੀ ਸੀਲ ਲੀਕ ਆ, ਇਹ ਤੁਹਾਡੀ ਇੱਕਦਮ ਤਾਂ ਲੀਕ ਕੀਤੀ ਨਹੀਂ ਉੱਥੇ, ਇਹ ਸੀਲ ਲੀਕ ਪਹਿਲਾਂ ਕੀਤੀ ਆ। ਯੂ ਕੁਡ ਹੈਵ ਬੀਨ ਚੈੱਕਡ ਇਟ। ਜੇ ਤੁਸੀਂ ਚੈੱਕ ਕਰਕੇ ਤੁਰੋ, ਜੇ ਤੁਸੀਂ ਆਪਣੀ ਪ੍ਰੀ ਟ੍ਰਿਪ ਪੋਸਟ ਟ੍ਰਿਪ ਇੰਸਪੈਕਸ਼ਨ ਚੱਜ ਨਾਲ ਸਾਰੇ ਜਣੇ ਕਰੋ, ਤੇ ਇਹ ਬਹੁਤ ਜ਼ਿਆਦੀਆਂ ਪ੍ਰੋਬਲਮ ਜਿਹੜੀਆਂ ਇਹ ਸੋਲਵ ਹੋ ਸਕਦੀਆਂ ਜੀ। ਤੇ ਪਿਛਲੀ ਵਾਰੀ ਵੀ ਰਮਨ ਜੀ ਜਿਹੜੇ ਕਾਫੀ ਕਾਲਸ ਆਏ ਸੀ, ਉਹ ਮਕੈਨਿਕ ਵਾਲਾ ਰੌਲਾ ਵੀ ਕਿੰਨੇ ਚੈੱਕ ਕੀਤਾ ਤੇ ਕਿੰਨੇ ਟੈਸਟ ਟਿਕਟ ਜਿਹੜੀ ਉਹ ਦਿੱਤੀ, ਉਹ ਬਾਅਦ ਦੇ ਵਿੱਚ ਤੁਹਾਡੀ ਗੱਲ ਹੋ ਸਕੀ ਉੱਥੇ? ਮੇਰੀ ਉੱਥੇ ਨਹੀਂ ਹੋਈ, ਲੇਕਿਨ ਮੇਰੀ CHP ਨਾਲ ਗੱਲ ਹੋਈ ਆ। ਉਹ ਕਹਿੰਦੇ ਕਿ ਦੇ ਆਰ ਆਪਣੇ ਸਟੇਟ ਦੇ ਮਕੈਨਿਕਸ ਆ, ਉੱਥੇ ਕੋਈ ਜਿਹੜਾ ਟਰੱਕ ਦਾ ਕੋਈ ਉਹ ਆਪਣਾ ਖੜਾ ਆ, ਆਪਣਾ ਟੋ ਟਰੱਕ ਵਾਲਾ ਖੜਾ ਆ, ਉਹ ਆਣ ਕੇ ਚੈੱਕ ਨਹੀਂ ਕਰ ਸਕਦਾ। ਨੋ ਵੇ ਪੋਸੀਬਲ ਕਿ ਉਹ ਬੰਦੇ ਨੂੰ ਉੱਥੇ ਉਹ ਅੰਦਰ ਐਂਟਰ ਵੀ ਕਰਨ ਦੇਣ ਉੱਥੇ ਬੇ ਦੇ ਵਿੱਚ, ਉਹਦੇ ਵਿੱਚ, ਠੀਕ ਹੈ ਨਾ। ਠੀਕ ਹੈ। ਸੋ ਜਿਹੜੇ ਉੱਥੇ ਉਹ ਲੁੱਕ ਲਾਈਕ ਉਹਨਾਂ ਨੇ ਆਪਣੀਆਂ ਵਰਦੀਆਂ ਉਦਾਂ ਦੀਆਂ ਮਕੈਨਿਕ ਵਾਲੀਆਂ ਪਾਈਆਂ ਆ, ਪੁਲਿਸ ਵਾਲੀ ਦੇ ਵਰਦੀ ਪਾ ਕੇ ਉਹਨੇ ਟਰੱਕ ਦੇ ਥੱਲੇ ਨਹੀਂ ਜਾਣਾ। ਉਹਨਾਂ ਨੇ ਉਹ ਆਪਣੀ ਇੰਡੀਆ ਦੇ ਵਿੱਚ ਡਾਂਗਰੀ ਕਹਿੰਦੇ ਉਹਨੂੰ, ਲੰਮੀ ਜਿਹੀ ਪਾਈ ਹੁੰਦੀ ਆ, ਤੇ ਉਹ ਲੱਗਦੇ ਆ ਹੁੰਦੇ ਹੀ ਮਕੈਨਿਕ ਆ ਉਹ। that's why they hired them। ਸੋ ਉਹ ਰਾਈਟ ਅਪ ਜਿਹੜਾ ਹੈ ਨਾ, ਜਦੋਂ ਉਹ ਰਿਪੋਰਟ ਤੁਹਾਡੀ ਥੱਲੇ ਟਰੱਕ ਦੀ ਉਹ ਕਹਿੰਦੇ ਲੈਂਦੇ ਆ, ਉਹ ਤੋਂ ਬਾਅਦ ਉਹ ਬੇ ਦੇ ਵਿੱਚ ਜਿਹੜਾ ਕੰਪਿਊਟਰ ਪਿਆ ਉੱਥੇ ਉਹ ਪੰਚ ਇਨ ਕਰਦੇ ਆ। ਉਸ ਤੋਂ ਬਾਅਦ ਜਿਹੜਾ ਇੰਸਪੈਕਟਰ ਹੈ ਅੰਦਰ ਤੁਹਾਨੂੰ ਟਿਕਟ ਇਸ਼ੂ ਕਰਦਾ ਆ। that is the process, it's not the process that ਕਿ ਕੋਈ ਬਾਹਰਲਾ ਬੰਦਾ ਉੱਥੇ ਜਾ ਕੇ ਤੁਹਾਡੀ ਇੰਸਪੈਕਸ਼ਨ ਟਰੱਕ ਦੀ ਕਰੂਗਾ ਤੇ ਮੁੜ ਕੇ ਕਹੂਗਾ ਜੀ ਆਹ ਗਲਤ ਹੈ। ਨਹੀਂ, ਇੱਦਾਂ ਨਹੀਂ ਹੁੰਦਾ ਜੀ। ਠੀਕ ਹੈ ਜੀ। ਅਗਲੇ ਕਾਲਰ ਜਸਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤਿੰਨਾਂ ਭਰਾਵਾਂ? ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਛੋਟਾ ਜਿਹਾ ਕੁਐਸਚਨ ਆ ਜੀ, ਆਪਣੇ
ਕੋਈ ਬਾਇਓ ਪ੍ਰੋਗਰਾਮ ਹੈਗਾ ਵਾ ਜਿਹਦੇ ਵਿੱਚ ਆਪਾਂ ਨੂੰ ਸਾਰੇ ਟਰੱਕ ਰਜਿਸਟਰ ਕਰਨੇ ਚਾਹੀਦੇ ਆ? ਕੋਈ ਹੈ ਕੋਈ ਵੈਬਸਾਈਟ? ਬਾਇਓ ਪ੍ਰੋਗਰਾਮ ਤਾਂ ਨਹੀਂ ਸੁਣਿਆ ਜੀ ਮੈਂ ਕੋਈ ਵੀ। BIO ਕਹਿੰਦੇ ਉਹਦੇ ਵਿੱਚ ਨਹੀਂ। ਰਜਿਸਟਰ ਕਰੋ ਤੁਸੀਂ ਟਰੱਕ। ਕਿਹੜੀ ਜਗ੍ਹਾ? ਕੈਲੀਫੋਰਨੀਆ ਜੀ? ਕੈਲੀਫੋਰਨੀਆ, ਮੈਂ ਹੇਵਰਡ ਤੋਂ ਬੋਲਦਾ ਜੀ। ਤੇ ਰਮਨ ਜੀ ਰਜਿਸਟਰ ਵਾਲਾ ਸੀਗਾ ਤਾਂ ਸੀ ਉਹ ਪ੍ਰੋਗਰਾਮ ਦਾ ਨਾਂ ਕੀ? ਉਹ ਨਹੀਂ, ਉਹ ਡਿਫਰੈਂਟ ਸੀਗਾ। CTC ਆ। ਹੈਂ? ਉਹ CTC ਆ। CTC ਆ ਇੱਕ ਪ੍ਰੋਗਰਾਮ। ਕਲੀਨ ਟਰੱਕ ਚੈੱਕ ਪ੍ਰੋਗਰਾਮ। ਕਲੀਨ ਵਾਲੇ ਸੀਗਾ ਪ੍ਰੋਗਰਾਮ, ਉਹਨਾਂ ਦਾ ਤਾਂ ਚਲੋ ਰਜਿਸਟਰ ਕਰਤੇ। ਮੈਂ ਸੁਣਿਆ ਕਹਿੰਦੇ ਜੇ ਕਿ ਤੁਸੀਂ BIO ਬਾਇਓ। ਤੁਹਾਨੂੰ ਕੋਈ ਰਿਕੁਐਸਟ ਆਈ ਹੈ ਜਾਂ ਤੁਹਾਨੂੰ ਕੋਈ ਲੈਟਰ ਆਈ ਹੈ, ਤੁਸੀਂ ਸਾਨੂੰ ਭੇਜ ਸਕਦੇ ਆ। ਮੈਂ ਤੁਹਾਨੂੰ Check ਕਰ number ਲੈਂਦੇ share ਫਿਰ। ਕਰ ਦਿੰਦਾ ਫੇਸਬੁੱਕ ਤੇ। share ਕਰ ਦਿਓ, ਤੁਸੀਂ ਨਹੀਂ ਕੋਈ ਆਈ ਹੈਗੀ? ਤੁਹਾਨੂੰ ਕਿਸੇ ਨੇ ਦੱਸਿਆ ਸੀਗਾ? ਉਹ ਮੇਰੇ ਭਰਾ ਨੇ ਕਰਾਇਆ ਇੱਥੋਂ ਆਪਣੇ, ਕਹਿ ਕੇ ਕਹਿੰਦਾ ਇਹਦੇ ਚ ਰਜਿਸਟਰ ਕਰਨਾ ਪੈਂਦਾ ਵਾ। ਓਕੇ, ਉਹਨਾਂ ਤੋਂ ਲੈ ਕੇ ਨਾ ਇਨਫੋਰਮੇਸ਼ਨ ਸ਼ੇਅਰ ਕਰਿਓ ਰਮਨ ਜੀ ਦੇ ਨਾਲ, ਫਿਰ ਆਪਾਂ ਦੇਖ ਲਾਂਗੇ ਵੀ ਕਿਹੜਾ ਇਹ ਪ੍ਰੋਗਰਾਮ ਆ ਜਿਹਦੇ ਬਾਰੇ ਪਤਾ ਨਹੀਂ ਆ। ਜਾਂ ਮੈਨੂੰ ਕਹਿਣਾ ਹੈਗਾ ਮੈਂ ਆਪਣੇ ਨੂੰ, ਤਾਂ ਹੀ ਮੈਂ ਰਮਨ ਜੀ ਇਹਨਾਂ ਦੇ ਆਫਿਸ ਵੀ ਅੱਜ ਮੰਡੇ ਟਿਊਜ਼ਡੇ ਕਾਲ ਕੀਤੀ ਦੋ ਦਿਨ ਤੇ ਮਿਲੇ ਨਹੀਂਗੇ। ਮੈਂ ਕਿਹਾ ਚੱਲ ਅੱਜ ਮਿਲ ਇਹਨਾਂ ਦਾ ਟੈਕਸਟ ਕਰ ਦਿਓ ਇਹਨਾਂ ਨੂੰ 5597018000 ਦੇ ਉੱਤੇ। ਭਾਈ ਟੈਕਸਟ ਕਰ ਲਿਆ ਕਰੋ, ਟੈਕਸਟ ਦਾ ਫਿਰ ਮੈਂ ਭੇਜਦਾ, ਮੈਂ ਇੱਥੇ ਤੁਹਾਡੇ ਕਰ ਦੂੰਗਾ। ਸਾਡੇ ਕਰ ਦਿਓ, ਕੋਈ ਗੱਲ ਨਹੀਂ, ਸਾਡੇ ਕਰ ਦਿਓ, ਅਸੀਂ ਅੱਗੇ ਫਾਰਵਰਡ ਕਰ ਦਾਂਗੇ। ਨੋ ਪ੍ਰੋਬਲਮ। ਓਕੇ, ਥੈਂਕ ਯੂ। ਮਿਹਰਬਾਨੀ ਜਸਪਾਲ, ਥੈਂਕ ਯੂ। ਗੁਰਜੀਤ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਰਮਨ ਭਾਈ ਸਤਿ ਸ੍ਰੀ ਅਕਾਲ। ਰਮਨ ਭਾਜੀ, ਸਾਡੇ ਤਾਂ ਟਰੱਕਾਂ ਦੇ ਇਹ ਹਾਲਾਤ ਹੋ ਗਏ ਆ ਕਿ ਬੈਂਕਾਂ ਵਾਲੇ ਟਰੱਕ ਚੱਕਣ ਨਹੀਂ ਆ ਰਹੇ। ਉਹ ਕਹਿੰਦੇ ਅਸੀਂ ਚੱਕ ਕੇ ਖੜਾਉਣੇ ਕਿੱਥੇ ਆ ਲਿਜਾ ਕੇ, ਤੇ ਸਾਡੇ ਕੋਲ ਤਾਂ ਬਾਹਰ ਕਿਸੇ ਨਹੀਂ ਖੜਾਉਣ ਨੂੰ। 150 ਡਰਾਈਵਰ ਘਰਾਂ ਦੇ ਬਾਹਰ ਖੜੇ ਆ ਉਹਨਾਂ ਦੇ, ਜਿਹਨੀ ਕੰਪਨੀ ਬੰਦ ਕੀਤੀ। ਮੈਂ ਤੁਹਾਨੂੰ ਇੱਕ ਵੀਡੀਓ ਵੀ ਪਿਛਲੇ ਦਿਨੀ ਸੈਂਡ ਕੀਤੀ ਤੁਹਾਡੇ WhatsApp ਨੰਬਰ ਤੇ, USA ਰੇਡੀਓ। ਹਾਂਜੀ ਜੀ। 150 ਡਰਾਈਵਰ ਮੁਜ਼ਾਹਰਾ ਕਰ ਰਿਹਾ, ਕਿਸੇ ਦਾ 50,000 ਹੈ, ਕਿਸੇ ਦਾ 35,000, ਕਿਸੇ ਦਾ 25,000। ਏਦਾਂ 250 ਟਰੱਕਾਂ ਵਾਲੀ ਕੰਪਨੀ ਬੰਦ ਹੋ ਰਹੀ ਹੈ ਜੀ। ਇੱਥੇ ਤੱਕ ਹਾਲਾਤ ਸਾਡੇ ਚਲੇ ਗਏ ਆ ਜੀ। ਹਾਂਜੀ, ਮੈਨੂੰ ਕਾਫੀ ਉੱਥੋਂ ਪਤਾ ਲੱਗ ਰਿਹਾ ਜੀ। ਕੈਨੇਡਾ ਤੋਂ, ਟੋਰਾਂਟੋ ਤੋਂ ਵੀ ਕਾਲਸ ਆਈਆਂ ਹੈਗੀਆਂ। ਉੱਥੇ ਕਾਫੀ ਜ਼ਿਆਦਾ ਵੱਡਾ ਇਸ਼ੂ ਹੈਗਾ, ਔਰ ਖਾਸ ਕਰਕੇ ਜਿਹੜਾ ਵੇਜ ਥੈਫਟ ਦਾ ਇਸ਼ੂ ਹੈਗਾ ਉਹ ਬਹੁਤ ਹੀ ਜ਼ਿਆਦਾ ਸਵੀਅਰ ਹੋ ਚੁੱਕਾ ਆ। ਮਤਲਬ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਦੇ ਵਿੱਚ ਲੋਕਾਂ ਦੇ ਜਿਹੜੀ ਪੇ ਆ ਉਹ ਬਕਾਇਆ ਹੈਗੀ ਆ, ਔਰ ਜਿਹੜੇ ਓਨਰਸ ਹੈਗੇ ਆ ਉਹ ਮਤਲਬ ਕਿ ਬਿਲਕੁਲ ਵੀ ਜਿਹੜੀ ਕੇਅਰ ਨਹੀਂ ਕਰ ਰਹੇ ਹੈਗੇ। ਤੇ ਮਤਲਬ ਇੱਥੋਂ ਤੱਕ ਵੀ ਆ ਕਿ ਲੋਕਾਂ ਨੇ ਇਹ ਦੱਸਿਆ ਕਿ ਉਹਨਾਂ ਨੇ ਪ੍ਰਾਪਰਟੀਜ਼ ਲਈਆਂ ਹੈਗੀਆਂ, ਉਹਨਾਂ ਨੇ ਕਈ ਕੁਛ ਵਿੱਚੋਂ ਬਣਾਇਆ ਹੈਗਾ, ਔਰ ਹੁਣ ਉਹ ਬੇਸਿਕਲੀ ਬਿਲਕੁਲ ਸਾਰਾ ਕੁਛ ਹੀ ਝੱਗਾ ਚੱਕ ਰਹੇ ਹੈਗੇ। ਪਰ ਮੇਰੇ ਸੁਣਨ ਦੇ ਵਿੱਚ ਇਹ ਵੀ ਆਇਆ ਹੈਗਾ ਕਿ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਕਿ ਜਿਹੜਾ ਟੈਕਸ ਹੈਗਾ, ਕੈਪੀਟਲ ਗੇਨ ਟੈਕਸ ਹੈਗਾ ਆ, ਉਹ ਮੇਰੇ ਖਿਆਲ ਜੇ ਤੁਸੀਂ ਪਰਸਨਲ ਲੈਣੇ ਹੈਗੇ ਆ ਤੇ ਪਰਸਨਲ ਕੈਪੀਟਲ ਗੇਨ ਟੈਕਸ ਤੁਹਾਨੂੰ ਛੋਟ ਹੁੰਦੀ ਆ ਪਹਿਲੇ 2.5 ਲੱਖ ਦੇ ਉੱਤੇ। ਤੇ ਜੇ ਤੁਸੀਂ ਕਾਰਪੋਰੇਸ਼ਨ ਦੇ ਨਾਂ ਤੇ ਘਰ ਲਿਆ, ਕਾਰਪੋਰੇਸ਼ਨ ਦੇ ਨਾਂ ਤੇ ਬਿਜ਼ਨਸ ਲਿਆ, ਕਾਰਪੋਰੇਸ਼ਨ ਦੇ ਨਾਂ ਤੇ ਪ੍ਰਾਪਰਟੀ ਲਈ, ਤੇ ਕਾਰਪੋਰੇਸ਼ਨ ਦੇ ਜਿਹੜੇ ਕੈਪੀਟਲ ਗੇਨ ਟੈਕਸ 65% ਟੈਕਸ ਹੈਗਾ ਕੈਨੇਡਾ ਦੇ ਵਿੱਚ। ਸੋ ਬਹੁਤ ਜ਼ਿਆਦੀਆਂ ਇਹ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ ਉਹਦੇ ਵਿੱਚ ਜਿਹੜੇ ਜਿਨ੍ਹਾਂ ਲੋਕਾਂ ਨੇ ਉੱਥੇ ਰਾਜਕਰਨ, ਉਹਨਾਂ ਨੇ ਇਹ ਵੀ ਦੱਸਿਆ ਕਿ ਘਰ ਵੀ ਜਿਹੜੇ ਆ ਲੋਕਾਂ ਨੇ 2-2, 3-3, 4-4 ਘਰ ਜਿਹੜੇ ਆ ਕਾਰਪੋਰੇਸ਼ਨ ਦੇ ਨਾਂ ਤੇ ਲਏ ਆ। ਤੇ ਕਾਰਪੋਰੇਸ਼ਨ ਦੇ ਨਾਂ ਤੇ ਜਿਹੜਾ ਕੈਪੀਟਲ ਗੇਨ ਟੈਕਸ ਹੈ ਉਹ 'ਚ ਕੋਈ ਛੋਟ ਨਹੀਂ ਹੈਗੀ। 65% ਟੈਕਸ ਹੈਗਾ ਆ ਉਹਦਾ, ਕੈਪੀਟਲ ਗੇਨ ਟੈਕਸ, ਜਿੰਨਾ ਵੀ ਤੁਹਾਡਾ ਪ੍ਰੋਫਿਟ ਹੁੰਦਾ ਹੈ। ਸੋ ਮੈਂ ਹੈਰਾਨ ਆ, ਕੈਨੇਡਾ ਸੋਸ਼ਲਿਸਟ ਕੰਟਰੀ ਆ, ਬੜੀ ਪ੍ਰੋ ਲੇਬਰ ਹੈਗੀ ਆ, ਤੇ ਉੱਥੇ ਦੀਆਂ ਜਿਹੜੀਆਂ ਲੇਬਰ ਡਿਪਾਰਟਮੈਂਟ ਆ ਉਹ ਜ਼ਿਆਦਾ ਐਕਟਿਵ ਹੋਣੀਆਂ ਚਾਹੀਦੀਆਂ ਅਮਰੀਕਾ ਦੇ ਨਾਲੋਂ, ਨਹੀਂ? ਬਹੁਤ ਹੀ ਜ਼ਿਆਦਾ ਡਾਊਨ ਹੈ ਜੀ, ਬਹੁਤ ਹੀ ਜ਼ਿਆਦਾ। ਜੀ ਜੀ ਹਾਂਜੀ ਭਾਜੀ, ਇਹਨਾਂ ਨੇ ਐਤਕੀ ਨਾ ਬਜਟ ਦੇ ਵਿੱਚ ਟੈਕਸ ਲਿਆਂਦਾ ਨਵਾਂ, ਇਹ ਵਧਾਇਆ, ਇਹ ਵਧੀਆ ਕੰਮ ਕਰਤਾ ਇਹਨਾਂ ਨੇ। ਕਿਉਂਕਿ ਭਾਈ ਜਿਹੜੇ ਆਮ ਬੰਦੇ ਸੀ ਨਾ ਉਹ ਕੋਈ ਚੀਜ਼ ਲੈ ਨਹੀਂ ਸਕਦੇ ਸੀ। ਨਵੇਂ ਬੰਦੇ, ਜਿਹੜੇ ਪੁਰਾਣੇ ਬੰਦੇ ਸੀ ਉਹ 5-5, 6-6 ਪ੍ਰਾਪਰਟੀਆਂ ਚੱਕੀ ਜਾਂਦੇ ਸੀ, ਯਾਰਡ ਮਹਿੰਗੇ ਖਰੀਦੀ ਜਾਂਦੇ ਸੀ। ਹੁਣ ਸਾਡੇ ਮੌਰਗੇਜ ਦਾ ਫਰਾਡ ਬਹੁਤ ਹੋ ਰਿਹਾ ਸੀ, ਉਹ ਵੀ CRA ਨਾਲ ਲਿੰਕ ਕਰਨ ਦਾ ਪ੍ਰੋਗਰਾਮ ਆ ਰਿਹਾ ਜੀ। ਇੱਥੇ ਲੋਕੀ ਕੁਝ ਵੀ ਖਰੀਦ ਹੀ ਨਹੀਂ ਸਕਦੇ ਜੀ, ਕਿਉਂਕਿ ਇਨਕਮ ਟੈਕਸ ਭਰਦੇ ਆ 5 ਲੱਖ ਦੇ ਕੰਪਨੀ ਦਾ, ਪ੍ਰਾਪਰਟੀ ਖਰੀਦ ਲੈਂਦੇ 50 ਮਿਲੀਅਨ ਦੀ ਜੀ, ਹਨਾ ਜੀ। ਚਲੋ ਇਹ ਤਾਂ ਸਿਸਟਮ ਆ, ਸਿਸਟਮ ਨੂੰ ਵਰਤਦੇ ਆ ਲੋਕ। ਕਿਸੇ ਦੇ ਦਾ ਲੱਗ ਜਾਂਦਾ, ਕਿਸੇ ਦਾ ਨਹੀਂ ਲੱਗਦਾ, ਪਰ ਜਦੋਂ ਜ਼ਿਆਦਾ ਬੈਡ ਯੂਜ਼ ਹੋਣ ਲੱਗ ਜਾਂਦਾ ਫਿਰ ਸਰਕਾਰਾਂ ਦੇ ਕੰਨ ਹੋ ਜਾਂਦੇ ਆ, ਫਿਰ ਉਹਦੇ ਵਿੱਚ ਫਿਰ ਉਹ ਚੇਂਜਸ ਕਰ ਦਿੰਦੇ ਆ। ਸੋ ਇਹ ਰਾਜਨ ਆਪਣੇ ਫੇਸਬੁੱਕ ਦੇ ਉੱਤੇ ਇੱਕ ਕੁਐਸਚਨ ਆਇਆ, ਹਰਜਿੰਦਰ ਸਿੰਘ ਹੋਣਾ ਕੁਐਸਚਨ ਤਰੀਕਾ, ਉਹਨਾਂ ਨੇ ਦੱਸਿਆ ਹੈ ਕਿ ਇੱਕ ਪੰਜਾਬੀ ਡਰਾਈਵਰ ਗ੍ਰੀਨਵੁੱਡ ਲੁਧਿਆਣਾ ਦੇ ਵਿੱਚ ਟਿਊਜ਼ਡੇ ਨੂੰ ਸ਼ਾਰਟ ਡੈਡ ਹੋ ਗਿਆ। ਮੈਂ ਇੱਕ ਨਿਊਜ਼ ਸੁਣੀ ਸੀਗੀ ਜਿਹਦੇ ਵਿੱਚ ਕਿ ਉਹ ਕਿਸੇ SUV ਵਾਲੇ ਦੇ ਨਾਲ ਕੋਈ ਪ੍ਰੋਬਲਮ ਹੋਈ ਸੀਗੀ ਰੋਡ ਰੇਜ ਦੇ ਵਿੱਚ, ਤੇ ਉਹ ਸ਼ਾਇਦ ਦੋਨੋਂ ਬਾਹਰ ਨਿਕਲ ਕੇ ਆਏ ਸੀਗੇ ਤੇ ਉਹਦੇ ਵਿੱਚ ਡਰਾਈਵਰ ਨੂੰ ਸ਼ਾਰਟ ਕੀਤਾ ਗਿਆ ਆ।
ਕੀ ਇਹ ਉਹੀ ਆ ਹਰਜਿੰਦਰ ਸਿੰਘ ਜੀ, ਜੇ ਤੁਸੀਂ ਥੋੜਾ ਜਿਹਾ ਇੱਥੇ ਚਾਨਣਾ ਪਾ ਸਕਦੇ ਹੋ ਕਿਉਂਕਿ ਉਹ ਉਸੇ ਕੀ ਏਰੀਏ ਦੇ ਵਿੱਚ ਹੋਇਆ ਹੈਗਾ? ਇਹ ਗ੍ਰੀਨਵੁੱਡ ਇੱਕ ਤਾਂ ਇੰਡੀਆਨਾ ਚ, ਇਹ ਕੈਲੇ ਵਾਲੇ ਪਾਸੇ ਹਾਂ, ਕੈਲੀਫੋਰਨੀਆ ਚ ਹਾਂ, ਵੀ। ਇਹ ਲੁਈਜ਼ੀਆਨਾ ਦੇ ਵਿੱਚ। ਅੱਛਾ, ਲੂਜ਼ੀਆਨਾ ਦੇ ਵਿੱਚ। ਠੀਕ ਹੈ ਜੀ, ਠੀਕ ਹੈ। ਉਹ ਵੀ ਹਾਂਜੀ, ਕਹਿੰਦੇ ਉਹ ਵੀ ਵਧੀਆ ਬਿਲਕੁਲ ਉਹਦੇ ਮਾੜੀਆਂ report ਖਬਰਾਂ ਕੀਤਾ। ਤਾਂ ਆਉਂਦੀਆਂ ਰਹਿੰਦੀਆਂ ਸੋ ਆ। ਇਹ ਅੱਜ ਜਿਹੜੀ ਅੱਜ ਚੀਜ਼ ਸਵੇਰੇ ਆ- ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ BC ਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਹੈਗਾ ਕਲੀਅਰ ਵਾਟਰ, ਉਹਦੇ ਲਾਗੇ ਇੱਕ ਹਾਈਵੇ ਤੇ 2 ਟਰੱਕ ਆਮੋ ਸਾਹਮਣੇ ਉਹਨਾਂ ਦੀ ਟੱਕਰ ਹੋ ਗਈ ਤੇ ਇੱਕ ਕੰਪਨੀ ਪ੍ਰਾਈਵੇਟ ਸੀਗੀ ਜਿਹਦਾ ਡਰਾਈਵਰ ਧਰਮਿੰਦਰ ਸਿੰਘ, ਛੋਟਾ ਨਾਮ ਉਹਦਾ ਧਰਮ ਵੀ ਸੀ, ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਾਮਪੁਰ ਨਾਲ ਸੰਬੰਧਿਤ ਸੀ। ਉਹਦੀ ਮੌਕੇ ਤੇ ਵਿਚਾਰੇ ਦੀ ਮੌਤ ਹੋ ਗਈ, ਸਰੀ ਰਹਿੰਦਾ ਸੀ ਤੇ 8 ਸਾਲ ਦੀ ਉਹਦੀ ਬੱਚੀ ਆ, ਵਾਈਫ ਆ ਤੇ ਬਜ਼ੁਰਗ ਮਾਂ ਪਿਓ ਆ। ਤੇ ਦੂਸਰਾ ਜਿਹੜਾ ਡਰਾਈਵਰ ਬਾਰੇ ਹਜੇ ਪਤਾ ਨਹੀਂ ਲੱਗਿਆ। 2 ਜਣੇ ਬੜੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਸੋ ਹਰ ਰੋਜ਼ ਕੋਈ ਨਾ ਕੋਈ ਇੱਦਾਂ ਦੀ ਜਿਹੜੀ ਬੈਡ ਨਿਊਜ਼ ਆਉਂਦੀ ਰਹਿੰਦੀ ਹੈ। ਵੀ ਬਹੁਤ ਮਾੜੀ ਖਬਰ ਜਿਹੜੀ ਆ ਅੱਜ ਤੜਕੇ ਇਹ ਬਹੁਤ ਬੁਰਾ ਐਕਸੀਡੈਂਟ ਕੈਨੇਡਾ ਦੇ ਸ਼ਹਿਰ ਕਲੀਅਰ ਵਾਟਰ ਦੇ ਵਿੱਚ ਹੋਇਆ ਹੈਗਾ। ਜੀ ਬਿਲਕੁਲ, ਇਹ ਵਾਲੀ ਖਬਰ ਦਾ ਵੀ ਪਤਾ ਲੱਗ ਗਿਆ ਜੀ। ਜੀ ਰਮਨ ਜੀ, ਆ ਜਿਹੜੀ ਖਬਰ ਹੈਗੀ ਆ, ਇਹ ਬਿਲਕੁਲ ਸੀਰੀਅਸਲੀ ਲੈਣ ਵਾਲੀ ਹੈਗੀ ਹੈ। ਜਿਹੜੀ ਲੁਈਜ਼ੀਆਨਾ ਦੀ ਗ੍ਰੀਨਵੁੱਡ ਦੀ ਖਬਰ ਹੈਗੀ ਆ, ਰੋਡ ਰੇਜ ਤੋਂ ਬਾਅਦ ਕਿ ਜੋ ਹੋਇਆ। ਜਦੋਂ ਤੁਸੀਂ ਬਾਹਰ ਹੈਗੇ ਆ, ਰੋਡ ਰੇਜ ਤੋਂ ਬਚ ਕੇ ਰਹੋ, ਰੋਡ ਰੇਜ ਨਾ ਕਰੋ, ਆਪਣੇ ਟਰੱਕ ਤੋਂ ਬਿਲਕੁਲ ਸੰਭਾਲ ਕੇ ਚਲਾਓ, ਬਾਹਰ ਨਾ ਨਿਕਲੋ। ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਵੈਰੀ ਸੀਰੀਅਸਲੀ ਥਿੰਕ ਕਰਨ ਵਾਲੀ ਹੈਗੀ ਆ ਕਿ ਕੀ ਚੱਲ ਰਿਹਾ ਹੈਗਾ ਬਾਹਰ। ਲੋਕ ਕਮਲੇ ਫਿਰਦੇ ਆ, ਐਕਚੁਅਲੀ ਗੁੱਸਾ ਉਹਨਾਂ ਨੂੰ ਕਿਤੇ ਹਰ ਆ, ਇੱਕ ਕੱਢ ਬੰਦਾ- ਕਿਤੇ ਆ। ਬਿਲਕੁਲ ਹਰ ਇੱਕ ਬੰਦਾ ਫਰਸਟ੍ਰੇਟਡ ਹੈਗਾ ਆ, ਪ੍ਰੋਬਲਮਸ ਹੈਗੀਆਂ, ਇਸ਼ੂਜ਼ ਹੈਗੇ ਸਾਰਿਆਂ ਨੂੰ। ਸੋ ਪਲੀਜ਼ ਇਸ ਚੀਜ਼ ਤੋਂ ਪਰਹੇਜ਼ ਕਰੋ। ਕਿਸੇ ਦੇ ਨਾਲ ਰੋਡ ਰੇਜ ਕਰਨ ਦੀ ਲੋੜ ਨਹੀਂ ਹੈਗੀ। ਔਰ ਇੱਥੇ ਹੀ ਰਾਜਕਰਨ ਆਪਾਂ 1-2 ਗੱਲਾਂ ਹੋਰ ਸਾਂਝੀਆਂ ਕਰ ਦਈਏ ਜਿਹੜੀਆਂ ਨਿਊਜ਼ ਹੈਗੀਆਂ। ਇੱਕ ਤਾਂ ਹੈਗੀ ਹੈ ਕਿ FMCSA ਵੱਲੋਂ ਜਿਹੜੀ ਟਰੱਕਾਂ ਦੀ ਰਜਿਸਟ੍ਰੇਸ਼ਨ ਹੈਗੀ ਆ, ਉਹਦੇ ਵਿੱਚ ਜਿਹੜਾ ਫਰਾਡ ਚੱਲ ਰਿਹਾ ਸੀਗਾ, ਜਿਹੜਾ ਕਿ ਆਪਾਂ ਨੂੰ ਬ੍ਰੋਕਰ ਜਾਂ ਟਰੱਕਰ ਕੰਪਨੀਆਂ ਜਿਹੜੀਆਂ ਫਰਾਡ ਚੱਲ ਰਿਹਾ, ਲੋਡ ਜਿਹੜੇ ਚੋਰੀ ਹੋ ਰਹੀਆਂ, ਕੁਝ ਵੀ ਆ, ਜਿਹੜੀਆਂ ਰਜਿਸਟ੍ਰੇਸ਼ਨ ਸਿਸਟਮ ਦੇ ਵਿੱਚ ਫਰਾਡ ਚੱਲ ਰਿਹਾ ਹੈਗਾ, ਉਹਦੇ ਉੱਤੇ FMCSA ਵੱਲੋਂ ਹੁਣ ਜਿਹੜੀ ਆ ਉਹ ਨਕੇਲ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਾਫੀ ਸਾਲਾਂ ਦੀ ਕੰਪਲੇਂਟ ਤੋਂ ਬਾਅਦ ਜਿਹੜੀਆਂ ਟਰੱਕਰਸ, ਬ੍ਰੋਕਰਸ, ਇੰਸ਼ੋਰੈਂਸ ਕੰਪਨੀਆਂ, ਫੈਡਰਲ ਰੈਗੂਲੇਟਰਸ ਨੇ ਜਿਹੜਾ ਉਹ ਇਹਨੂੰ ਦੇਖ ਕੇ ਤੇ ਹੁਣ ਇਹਦੇ ਉੱਤੇ ਜਿਹੜਾ ਆ ਉਹ ਕੰਮ ਸ਼ੁਰੂ ਹੋ ਗਿਆ ਹੈਗਾ ਕਿ ਇਹਨਾਂ ਨੇ ਜਿਹੜਾ ਆਪਣਾ ਰਜਿਸਟ੍ਰੇਸ਼ਨ ਸਿਸਟਮ ਹੈਗਾ ਉਹਨੂੰ ਰੀਵੈਂਪ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਸ਼ੁਰੂ ਕੀਤੀ ਆ। ਦੂਜੇ ਬੰਨੇ ਟਰੱਕ ਸਟਾਪ ਦੇ ਜਿਹੜੇ CEO ਹੈਗੇ ਆ, ਉਹ ਵੀ ਵਾਊਚ ਕਰ ਰਹੇ ਹੈਗੇ ਆ ਕਿ ਜਿਹੜਾ ਟਰੱਕ ਸਟਾਪ ਜਿਹੜੇ ਆਪਣੇ ਲੋਡ ਬੋਰਡ ਆ, ਉਹਨਾਂ ਉੱਤੇ ਜਿਹੜਾ ਫਰਾਡ ਚੱਲਦਾ ਹੈਗਾ, ਉਹਨੂੰ ਵੀ FMCSA ਦੇ ਨਾਲ ਰਲ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨੂੰ ਵੀ ਨੱਥ ਪਾਈ ਜਾਵੇ। ਜਿਹੜੇ ਵਰਚੁਅਲ ਫਰਾਜੂਲੈਂਟ ਫੇਕ ਐਡਰੈਸ ਦੇ ਉੱਤੇ ਜਿਹੜੀਆਂ ਕੰਪਨੀਆਂ ਚੱਲਦੀਆਂ ਹੈਗੀਆਂ ਜਾਂ ਬਣਾਈਆਂ ਜਾ ਰਹੀਆਂ ਹੈਗੀਆਂ, ਉਹ ਜਿਹੜੀਆਂ ਆ ਉਹ ਉਹਨਾਂ ਦੇ ਉੱਤੇ ਠੱਲ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਉਹਨਾਂ ਨੇ ਕਿਹਾ ਕਿ 8 ਲੱਖ ਦੇ ਕਰੀਬ ਰਜਿਸਟਰੈਂਟ ਜਿਹੜੇ ਹੈਗੇ ਆ ਗੋ ਥਰੂ ਦਿਸ ਵੈਰੀਫਿਕੇਸ਼ਨ ਪ੍ਰੋਸੈਸ, ਜਿਹਦੇ ਵਿੱਚ ਕਿ ਬੈਡ ਐਕਟਰਸ ਜਿਹੜੇ ਆ ਉਹ ਆਲਰੇਡੀ ਸਿਸਟਮ ਦੇ ਵਿੱਚ ਐਗਜ਼ਿਸਟ ਕਰਦੇ ਆ, ਜਿਨ੍ਹਾਂ ਨੂੰ ਕਿ ਇਸ ਵੇਲੇ ਆਇਡੈਂਟੀਫਾਈ ਕਰ ਰਹੇ ਹੈਗੇ ਆ। ਜਿਹੜਾ ਕਰੰਟ URS ਹੈਗਾ ਆ, ਯੂਨੀਫਾਈਡ ਰਜਿਸਟ੍ਰੇਸ਼ਨ ਸਿਸਟਮ ਹੈਗਾ, ਉਹਨੂੰ ਜਿਹੜੀ ਆ ਉਹ ਰਿਪਲੇਸ ਕਰਨ ਦੀ ਜਿਹੜੀ ਆ ਗੱਲ ਚੱਲ ਪਈ ਹੈਗੀ ਆ। ਵਾਈਟ ਹਾਊਸ ਆਫਿਸ ਆਫ ਬਜਟ ਮੈਨੇਜਮੈਂਟ ਐਂਡ ਬਜਟ ਦੇ ਵਿੱਚ ਜਿਹੜੀ ਇਹ ਰਿਕੁਐਸਟ ਹੈਗੀ ਆ ਇਹ ਰਿਵਿਊ ਲਈ ਪਾਈ ਗਈ ਆ। ਸੋ ਇਹ ਚੀਜ਼ ਜਿਹੜੀ ਇੱਕ ਆ ਰਹੀ ਹੈਗੀ ਆ। ਦੂਸਰੀ ਜਿਹੜੀ ਇੱਕ ਨਿਊਜ਼ ਹੈਗੀ ਆ ਉਹ ਆਪਾਂ ਸਾਂਝੀ ਕਰ ਦਈਏ ਕਿ EB3 ਵੀਜ਼ਾ ਜਿਹੜੇ ਹੈਗੇ ਆ ਉਹ ਇਸ ਵੇਲੇ ਓਪਨ ਕੀਤੇ ਗਏ ਆ US ਦੇ ਵਿੱਚ ਫॉर ਟਰੱਕ ਡਰਾਈਵਰਸ ਦੇ ਲਈ। ਸੋ EB3 ਵੀਜ਼ਾ ਪ੍ਰੋਵਾਈਡ ਰਾਊਟ ਟੂ ਲੇਬਰ ਸੋਲਿਊਸ਼ਨ ਦੇ ਵਿੱਚ। ਸੋ ਇਹ ਜਿਹੜੀ ਹੈਗੀ ਆ, ਜਿਹੜੇ ਮਤਲਬ ਕਿ ਆਪਾਂ ਹੁਣ ਬਹੁਤ ਇਸ ਚੀਜ਼ ਦੇ ਉੱਤੇ ਗੱਲ ਕਰ ਰਹੇ ਕਿ ਡਰਾਈਵਰ ਸ਼ੋਰਟੇਜ ਦੀ ਗੱਲ ਜਿੱਥੇ ਆਉਂਦੀ ਆ, ਆਪਾਂ ਇਹ ਮੰਨਦੇ ਨਹੀਂ ਗੇ ਕਿ ਇੱਥੇ ਡਰਾਈਵਰ ਸ਼ੋਰਟੇਜ ਹੈਗੀ ਆ। ਵੀ ਡੋਂਟ ਥਿੰਕ ਕਿ ਡਰਾਈਵਰ ਸ਼ੋਰਟੇਜ ਹੈਗੀ ਆ। ਡਰਾਈਵਰ ਦੀ ਜਿਹੜੀ ਆ ਕੇਅਰ ਨਹੀਂ ਹੈਗੀ, ਡਰਾਈਵਰ ਨੂੰ ਜਿਹੜੀ ਆ ਪ੍ਰੋਪਰ ਲੋਕੀ ਤਾਂ ਡਰਾਈਵਰ ਫਾਇਰ ਕਰ ਰਹੇ ਆ, ਸ਼ਾਰਟੇਜ ਦਾ ਤਾਂ ਪਤਾ ਨਹੀਂ ਕਿੱਥੇ। ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਇਹਨੂੰ ਖੋਲਿਆ, ਕਿਉਂਕਿ ਦੇਖੋ ਜਿੱਥੇ ਵੱਡੀਆਂ ਕੰਪਨੀਆਂ ਰੌਲਾ ਪਾਉਂਦੀਆਂ ਜਾ ਕੇ, ਜਦੋਂ ਉੱਥੇ ਛੋਟਿਆਂ ਦੀ ਨਹੀਂ ਸੁਣੀ ਜਾਂਦੀ, ਲੇਕਿਨ ਵੱਡੀਆਂ ਕੰਪਨੀਆਂ ਜਦੋਂ ਰੌਲਾ ਪਾਉਂਦੀਆਂ ਜਾ ਕੇ ਗਵਰਨਮੈਂਟ ਕੋਲ, ਤੇ ਉਹਨਾਂ ਨੇ ਇਹ ਚੀਜ਼ ਜਿਹੜੀ ਆ ਇਹ ਕੀਤੀ ਹੈਗੀ ਆ। ਇਹਦੇ ਵਿੱਚ ਕੀ ਜਿਹੜਾ ਇੰਪਲੋਇਰ ਹੈਗਾ, ਜਿਹੜੀ ਕੰਪਨੀ
ਨੇ ਡਰਾਈਵਰ ਲੈ ਕੇ ਆਉਣੇ ਹੈਗੇ ਆ, ਉਹ ਸਰਟਨ ਕੰਟਰੀਜ਼ ਤੋਂ ਹੈਗੇ ਆ, ਨਾਟ ਐਵਰੀ ਕੰਟਰੀ, ਇੰਡੀਆ ਤੋਂ ਨਹੀਂ ਹੈਗੇ, ਪਾਕਿਸਤਾਨ ਤੋਂ, ਬੰਗਲਾਦੇਸ਼, ਸ਼੍ਰੀਲੰਕਾ, ਇਹਨਾਂ ਸਾਰੇ ਕੰਟਰੀਆਂ ਤੋਂ ਡਰਾਈਵਰ ਨਹੀਂ ਆ ਸਕਦੇ। ਅਰਬ ਕੰਟਰੀਜ਼ ਹੈਗੇ ਆ, ਕੈਨੇਡਾ ਹੈਗਾ, ਹੋਰ ਕਈ ਕੰਟਰੀਜ਼ ਹੈਗੇ ਜਿੱਥੋਂ ਇਹ ਆ ਸਕਦੇ ਆ। ਪਹਿਲਾਂ ਇੰਪਲੋਇਰ ਨੂੰ ਜਿਹੜਾ ਲੇਬਰ ਡਿਪਾਰਟਮੈਂਟ ਦੇ ਨਾਲ ਆਪਣਾ ਸਰਟੀਫਿਕੇਸ਼ਨ ਲੈਣੀ ਪੈਣੀ ਆ, ਡੈਮੋਨਸਟ੍ਰੇਟ ਕਰਨਾ ਪੈਣਾ ਕਿ ਇੱਥੇ ਇਨਸਫੀਸ਼ੀਐਂਟ ਨੰਬਰ ਹੈਗੇ ਆ ਤੇ ਉਹਨਾਂ ਨੂੰ ਔਖ ਹੋ ਰਹੀ ਹੈ ਡਰਾਈਵਰ ਹਾਇਰ ਕਰਨ ਦੇ ਵਿੱਚ। ਜਦੋਂ ਉਹਨਾਂ ਦੀ ਸਰਟੀਫਿਕੇਸ਼ਨ ਅਪਰੂਵ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਉਹਦੇ ਲਈ ਡਰਾਈਵਰ ਲਈ ਫਾਰਮ I-140 ਜਿਹੜਾ ਉਹ ਭਰ ਸਕਦੇ ਹੈਗੇ ਆ ਤੇ ਫਾਈਨਲੀ ਜਿਹੜਾ ਆ ਉਹ ਡਰਾਈਵਰ ਜਿਹੜਾ ਇੱਥੇ ਆ ਸਕਦਾ ਹੈਗਾ। ਸੋ ਇਹ ਸਿਸਟਮ ਚੱਲ ਪਿਆ ਹੈਗਾ। ਕਿਉਂ ਚੱਲਿਆ ਹੈਗਾ? ਕਿਉਂਕਿ ਜਦੋਂ ਦਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆਇਆ ਹੈਗਾ, 1,60,000 ਦੇ ਕਰੀਬ ਜਿਹੜੇ ਡਰਾਈਵਰ ਆ ਉਹ ਵਰਕਫੋਰਸ ਚੋਂ ਆਊਟ ਹੋ ਗਏ ਆ। ਤੇ ਹੁਣ ਵੀ ਇਸ ਵੇਲੇ ਸਿਚੁਏਸ਼ਨ ਇਹ ਆਈ ਹੋਈ ਆ ਕਿ ਬਹੁਤ ਜਿਹੜੀ ਟਰੱਕਰ ਕਮਿਊਨਿਟੀ ਹੈਗੀ ਆ, ਡਰੱਗ ਐਂਡ ਅਲਕੋਹਲ ਜਿਹੜੇ ਅਕਾਊਂਟਸ ਹੈਗੇ ਆ, ਕਲੀਅਰਿੰਗ ਹਾਊਸ ਹੈਗੇ ਆ, ਉਹਦੇ ਵਿੱਚ ਸਿਚੁਏਸ਼ਨ ਬੜੀ ਪ੍ਰੋਬਲਮੈਟਿਕ ਹੈਗੀ ਆ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗਾ ਰਾਜਕਿਰਨ, ਕਿ ਸਾਡੇ ਕੋਲ ਇੱਕ ਡਰਾਈਵਰ ਆਇਆ ਟਰੱਕ ਸਕੂਲ ਦੇ ਲਈ ਡਰੱਗ ਟੈਸਟ ਕਰਵਾਉਣ ਦੇ ਲਈ, ਤੇ ਉਹਨੇ ਆਣ ਕੇ ਡਰੱਗ ਟੈਸਟ ਕਰਵਾਇਆ ਤੇ ਥੋੜੀ ਦੇਰ ਬਾਅਦ ਵਾਪਸ ਆਣ ਕੇ ਕਹਿੰਦਾ ਵੀ ਮੇਰਾ ਡਰੱਗ ਟੈਸਟ ਕੈਂਸਲ ਕਰ ਦਿਓ। ਅਸੀਂ ਕਿਹਾ ਵੀ ਕਿਉਂ? ਉਹ ਤਾਂ ਹੁਣ ਮਤਲਬ ਕਿ ਅਸੀਂ ਤਾਂ ਸ਼ਿਪ ਕਰਤਾ ਤੇਰਾ ਸੈਂਪਲ। ਤੇ ਅਸੀਂ ਕਿਹਾ ਵੀ ਪ੍ਰੋਬਲਮ ਕੀ ਆ? 20 ਸਾਲ ਦਾ ਉਹ ਮੁੰਡਾ ਆ ਤੇ ਆਣ ਕੇ ਉਹਨੇ ਸਾਨੂੰ ਇਹ ਗੱਲ ਕਹੀ ਵੀ ਮੈਂ ਤੇ 1 ਹਫ਼ਤਾ ਪਹਿਲਾਂ ਫੀਮ ਖਾਧੀ ਸੀਗੀ, ਸੋ ਇਸ ਕਰਕੇ ਮੇਰਾ ਡਰੱਗ ਟੈਸਟ ਪਲੀਜ਼ ਕੈਂਸਲ ਕਰ ਦਿਓ। ਤੁਸੀਂ ਇਹ ਦੇਖੋ, 20 ਸਾਲ ਦਾ ਲੜਕਾ ਆ, ਟਰੱਕ ਦਾ ਲਾਇਸੈਂਸ ਲੈਣ ਲਈ ਅਜੇ ਟਰੱਕ ਸਕੂਲ ਜਾਣਾ ਆ। ਠੀਕ ਹੈ, ਉਸ ਤੋਂ ਪਹਿਲਾਂ ਹੀ ਇਹ ਹਾਲ ਆ। ਉਸ ਤੋਂ ਪਹਿਲਾਂ ਹੀ ਹਾਲਾਤ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀਰ ਮੇਰੇ ਹੱਥ ਜੋੜੇ, ਤੂੰ ਏਦਾਂ ਕਰ, ਹੋਰ ਕੋਈ ਕੰਮ ਲੱਭ ਲਾ ਜਿੱਥੇ ਰੋਜ਼ ਤੁਰ ਕੇ ਘਰੇ ਚਲਾ ਜਾਵੇਂ, ਕਿਉਂਕਿ ਤੂੰ ਕਿਸੇ ਨਾ ਕਿਸੇ ਨੂੰ ਜ਼ਰੂਰ ਮਾਰੇਗਾ। ਸਹੀ ਗੱਲ ਜੀ ਜੀ। ਨਹੀਂ, ਇਹ ਰਿਸਕ, ਇਹ ਕੰਮ ਬਿਲਕੁਲ ਨਹੀਂ ਕਰਨਾ। ਤੇ ਜੇ ਭਾਈ ਕੋਈ ਕਰਦਾ ਤੇ ਲੋੜ ਨਹੀਂ ਆ, ਫਿਰ ਇੰਡਸਟਰੀ ਖਰਾਬ ਹੁੰਦੀ ਜਾਂਦੀ ਆ। ਹਾਲਾਤ ਪਹਿਲਾਂ ਜਿਹੜੇ ਉਹ ਮਾੜੇ ਆ, ਬਦਨਾਮੀ ਵੱਧਦੀ। ਪਿਛਲੇ ਹਫ਼ਤਿਆਂ 'ਚ ਆਪਾਂ ਰਾਜਕਰਨਵੀਰ ਸਿੰਘ ਜੀ ਖਬਰ ਸਾਂਝੀ ਕੀਤੀ ਸੀ ਵੀ ਕੁਛ ਲੋਕਾਂ ਦੇ ਏਦਾਂ ਉਹਨਾਂ ਦੇ ਬਲੱਡ 'ਚੋਂ ਨਿਕਲਿਆ ਤੇ ਜਦ ਪਤਾ ਚੱਲਾ ਵੀ ਉਹਨਾਂ ਨੇ ਚਾਹ ਪੀਤੀ ਸੀ ਕਿਸੇ ਗੁਰਦੁਆਰੇ ਜਾਂ ਕੁਛ ਹੋਇਆ ਸੀ, ਤੇ ਕਈ ਸਾਡੇ ਨਾਲ ਔਖੇ ਵੀ ਹੋਏ ਸੀ ਵੀ ਜੀ ਇੱਥੇ ਬਦਨਾਮ ਕਰੀ ਜਾਂਦੇ ਆ। ਮੇਰੇ ਕੋਲ ਇੱਕ ਵੀਡੀਓ ਕਲਿੱਪ ਆਇਆ ਪਿਛਲੇ ਦਿਨਾਂ 'ਚ, ਇੱਕ ਗੁਰੂ ਘਰ 'ਚ ਹੋਲਾ ਮਹੱਲਾ ਹੋਇਆ ਤੇ ਉੱਥੇ ਸ਼ਰੇਆਮ ਇੱਕ ਬੰਦਾ ਹੱਥ 'ਚ ਜਿਹੜੀ ਆ ਫੀਮ ਦੀ ਪੂਰੀ ਉਹ ਪੈਕੇਟ ਦਿਖਾਲ ਰਿਹਾ ਹੈਗਾ ਵੀ ਦੇਖੋ ਜੀ ਆ ਸਾਡੇ ਕੋਲ ਹੈਗਾ। ਸੋ ਨਕੰਮੇ ਬੰਦੇ ਕਈ ਥਾਵਾਂ ਤੇ ਆ, ਉਹ ਸਾਰਿਆਂ ਨੂੰ ਬਦਨਾਮ ਕਰ ਜਾਂਦੇ ਆ ਜੀ। ਸੋ ਜਦੋਂ ਸੱਚ ਦੱਸਦੇ ਆ ਫਿਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਫਿਰ ਪ੍ਰੋਬਲਮ ਕਰਦੇ ਆ, ਬਾਅਦ ਚ ਆ ਕੇ ਗੱਲਾਂ ਕਰਦੇ ਆ। ਭਾਈ ਉਹਨਾਂ ਨੂੰ ਰੋਕੋ, ਸਾਨੂੰ ਨਾ ਰੋਕਣ ਦੀ ਗੱਲ ਕਰੋ। ਅਸੀਂ ਤਾਂ ਤੁਹਾਨੂੰ ਦੱਸ ਰਹੇ ਆ ਵੀ ਆਹ ਸਥਿਤੀ ਕਈ ਥਾਵਾਂ ਤੇ ਬਣ ਰਹੀ ਆ, ਇਸ ਤੋਂ ਪਹਿਲਾਂ ਵਿਗੜ ਜੇ ਹਾਲਾਤ ਹੋਰ ਤੇ ਕਾਬੂ ਕਰ ਲਓ ਸਾਰੇ ਜਾਣੇ। ਬਾਕੀ ਰਮਨ ਭਾਜੀ ਹੁਣ ਜਿਹੜੇ ਦੱਸਿਆ ਵੀ ਅਮਰੀਕਾ ਦੇ ਵਿੱਚ EV3 ਵੀਜ਼ੇ ਦੇ ਥਰੂ ਟਰੱਕਰਸ ਆ ਸਕਦੇ ਆ, ਉਹਦੇ ਚ ਬਹੁਤ ਸਾਰੇ ਲੂਪ ਹੋਲਸ, ਬਹੁਤ ਸਾਰੀਆਂ ਉਹ ਚ ਰਿਕੁਆਇਰਮੈਂਟਸ ਆ। ਉਹ ਮੇਰੀ ਅਟਾਰਨੀ ਜੇ ਤਿਰਕਾਣਾ ਉਹਨਾਂ ਨਾਲ ਗੱਲਬਾਤ ਹੋਈ ਸੀ, ਉਹ ਇਸ ਸ਼ਨੀਚਰਵਾਰ ਨੂੰ ਇਹਦੇ ਬਾਰੇ ਡਿਟੇਲ ਚ ਗੱਲ ਕਰਨਗੇ। ਸੋ ਖਾਸ ਕਰਕੇ ਜਿਹੜੇ ਲੋਕ ਕੈਨੇਡਾ ਤੋਂ ਅਮਰੀਕਾ ਆਣੇ ਚਾਹੁੰਦੇ ਆ ਇਸ ਵੀਜ਼ੇ ਤੇ, ਉਹ ਕੌਣ ਕੁਆਲੀਫਾਈ ਹੁੰਦਾ, ਕੀ ਰਿਕੁਆਇਰਮੈਂਟਸ ਆ, ਉਹ ਇਹਦੇ ਬਾਰੇ ਜ਼ਰੂਰ ਗੱਲਬਾਤ ਕਰਨਗੇ। ਸੋ ਸ਼ਨੀਚਰਵਾਰ ਨੂੰ ਜਿਹੜਾ ਸਾਡਾ ਇਮੀਗ੍ਰੇਸ਼ਨ ਵਾਲਾ ਸ਼ੋਅ ਹੁੰਦਾ 9 ਤੋਂ 11, ਉਹਦੇ ਚ ਜ਼ਰੂਰ ਸੁਣਿਆ ਜੀ। ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਤੇ ਆਪਣੇ ਨਾਲ ਜੁੜੇ ਹੋਏ ਨੇ ਜੀ ਗੁਰਮੁਖ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਮੈਂ ਸੇਫਟੀ ਨਾਲ ਰਿਲੇਟਡ 2 ਗੱਲਾਂ ਸਾਂਝੀਆਂ ਕਰਨੀਆਂ ਆਪਣੇ ਸਾਰੇ ਵੀ ਟਰੱਕਾਂ ਦੇ ਜੁੜੇ ਨਾਲ। ਜਿੱਦਾਂ ਇੱਕ ਤੁਸੀਂ ਗੱਲ ਕਰਦੇ ਜਿੱਦਾਂ ਰੋਡ ਤੇ ਜਦੋਂ ਭਾਜੀ ਆਪਾਂ ਚੱਲਦੇ ਆ ਨਾ, ਆਪਣਾ ਕਈ ਵਾਰ ਕੀ ਕਰੀਏ, ਲੇਨ ਆਪਾਂ ਚੇਂਜ ਕਰਨੀ, ਲੈਫਟ ਸਾਈਡ ਤੇ ਜਾਣਾ ਹੁੰਦਾ ਨਾ, ਕਈ ਵਾਰ ਪਿਕਅਪ ਟਰੱਕ ਜਾਂ ਕੋਈ ਗੱਡੀ ਕਾਫੀ ਦੂਰ ਹੁੰਦੀ ਪਿੱਛੇ, ਆਪਾਂ ਨੂੰ ਇੰਡੀਕੇਟਰ ਦੇ ਕੇ ਜਾਂ ਲੈਫਟ ਲੇਨ 'ਚ ਜਾਈਦਾ, ਕਾਫੀ ਆਪਾਂ ਸੇਫਲੀ ਆ ਜਾਂਦੇ ਜਿੱਦਾਂ ਲੈਫਟ ਲੇਨ ਦੇ ਵਿੱਚ। ਬਟ ਉਹ ਇੰਨੀ ਕੁ ਤੇਜ਼ ਆ ਰਹੇ ਹੁੰਦੇ ਪਿੱਛੋਂ, ਉਹਨਾਂ ਨੂੰ ਉੱਪਰ ਆਣ ਕੇ ਬ੍ਰੇਕ ਮਾਰਨੀ ਪੈਂਦੀ। ਉੱਪਰ ਆਣ ਕੇ ਜਦੋਂ ਫਿਰ ਆਪਾਂ ਕਿਸੇ ਨੂੰ ਪਾਸ ਕਰਕੇ ਰਾਈਟ ਲੇਨ 'ਚ ਆਉਣੀ ਹੈ, ਬਾਅਦ ਦੇ ਵਿੱਚ ਬਰਾਬਰ ਆਣ ਕੇ ਜਿੱਦਾਂ ਹਾਰਨ ਮਾਰਦੇ ਆਪਾਂ ਨੂੰ, ਹਨਾ ਵੀ ਤੂੰ ਵੀ ਮੈਂ ਤੇਜ਼ ਆ ਰਿਹਾ ਜਿੱਦਾਂ, ਪਰ ਆਪਾਂ ਫਿਰ ਵੀ ਕਾਫੀ ਦੂਰ ਹੁੰਦੇ ਜਿੱਦਾਂ। ਤੇ ਫਿਰ ਜਾਂ ਅੱਗੇ ਆਣ ਕੇ ਤੁਹਾਡੇ ਬ੍ਰੇਕਾਂ ਮਾਰਨਗੇ ਹਨਾ। ਤੇ ਮੈਂ ਤੇ ਆਪਣੇ ਸਾਰੇ ਵੀਰਾਂ ਨੂੰ ਜਿਹੜੇ ਆਪਣੇ ਛੋਟੇ ਵੱਡੇ ਆ, ਮੇਰੇ ਨਾਲ ਸਿਆਣੇ ਵੀ ਆ, ਵੀ ਇਹਨਾਂ ਨਾਲ ਕਿਸੇ ਨਾਲ ਵੀ ਪੰਗਾ ਨਾ ਲਓ, ਕਿਉਂਕਿ ਕਈ ਵਾਰ ਇਹਨਾਂ ਕੋਲ ਗੰਨਾਂ ਹੁੰਦੀਆਂ ਵਾ। ਆਪਾਂ ਹੁਣ ਅਸੀਂ ਚੱਲਦੇ ਕਈ ਵਾਰ ਰਾਤ ਸ਼ਾਮ, ਮੈਨੂੰ ਕਾਫੀ ਮੇਰੇ ਨਾਲ ਵੀ ਇੱਦਾਂ ਆਪਣਾ ਹੁਣ ਆਪਣੇ ਚੱਲਦੇ ਟਰੱਕ ਤੇ ਵੀ ਕਈ ਵਾਰ ਜਿੱਦਾਂ ਇੱਦਾਂ ਹੋ ਜਾਂਦਾ, ਫਿਰ ਆਪਣਾ ਸ਼ੂਟ ਕਰ ਦਿੰਦੇ ਹਨਾ। ਫਿਰ ਇਹ ਆਪਣੀ ਜਾਨ ਦੀ ਸੇਫਟੀ। ਨੰਬਰ 2 ਤੇ ਮੈਂ ਇੱਕ ਗੱਲ ਹੋਰ ਕਰਨੀ ਹੈ ਆਪਣਾ ਭਾਜੀ। ਜੀ ਬੋਲੋ ਜੀ। ਹਾਂਜੀ,
ਪਿਛਲੇ ਵੀਕ ਨੇਬਰਾਸਕਾ ਦੇ ਵਿੱਚ ਖੜਾ ਸੀ ਉੱਥੇ ਪੈਟਰੋ ਰਾਤ ਨੂੰ, ਤੇ ਆਪਣਾ ਨਾ ਮੇਰੇ ਤੋਂ 4-5 ਟਰੱਕ ਸਾਈਡ ਤੇ ਆਪਣਾ ਜਿੱਦਾਂ ਪਾਰਕਿੰਗ ਦੇ ਵਿੱਚ ਉਹ ਟਰੱਕ ਨੂੰ ਕਿਸੇ ਨੂੰ ਸ਼ਾਰਟ ਸਰਕਟ ਹੋ ਗਈ ਰਾਤ 12-1 ਵਜੇ ਅੱਗ ਉੱਗ ਲੱਗ ਗਈ ਉਹਨੂੰ ਜਿੱਦਾਂ, ਤੇ ਉਹ ਨਾਲ ਦੇ ਟਰੱਕਾਂ ਨੂੰ ਵੀ ਅੱਗ ਪੈ ਗਈ। ਤੇ ਮੈਂ ਆਪਣੇ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਜਦੋਂ ਰਾਤ ਨੂੰ ਆਪਾਂ ਸੌਂਦੇ ਨਾ, ਇੱਕ ਤਾਂ ਰਾਤ ਨੂੰ ਕੋਈ ਵੀ ਨਾਈਕਵਿਲ ਪੀ ਕੇ ਜਾਂ ਕੋਈ ਵੀ ਨੀਂਦ ਵਾਲੀ ਦਵਾਈ ਪੀ ਕੇ ਨਾ ਸੌਂ, ਕਿਉਂਕਿ ਉਹਦੇ ਨਾਲ ਆਪਣਾ ਦਿਮਾਗ ਜਿਹੜਾ ਨਾ ਬਹੁਤ ਸੁੰਨ ਹੋ ਜਾਂਦਾ, ਜਿੱਦਾਂ ਡਾਰਕ ਚੱਲ ਜਾਂਦਾ, ਹਾਂਜੀ ਡੀਪ ਚੱਲ ਜਾਂਦਾ ਵਾ। ਉਹਦੇ ਨਾਲ ਆਪਾਂ ਨੂੰ ਕੋਈ ਹੋਸ਼ ਨਹੀਂ, ਤੇ ਆਪਾਂ ਨੂੰ ਨਾ ਪਤਾ ਲੱਗਦਾ ਵੀ ਜਿੱਦਾਂ ਕੋਈ ਉਠਾ ਰਿਹਾ ਵਾ ਜਾਂ ਕੋਈ ਖੜਕਾ ਹੋ ਰਿਹਾ, ਬਟ ਆਪਣੀ ਨਾ ਨੀਂਦ 'ਚ ਇੰਨਾ ਬ੍ਰੇਨ ਹੁੰਦਾ ਵੀ ਆਪਣੇ ਉੱਠਣ ਦੀ ਵਾਹ ਨਹੀਂ ਹੁੰਦੀ। ਫਿਰ ਉਹਨਾਂ ਲਾਗੇ ਜਿੱਦਾਂ ਹਾਂਜੀ ਉੱਥੇ ਏਦਾਂ ਹੀ ਚਲੋ ਭਾਜੀ ਵੀ ਚਲੋ ਟਰੱਕ ਸਟਾਪ ਸੀ, ਉੱਥੇ ਲੋਕਾਂ ਨੇ ਠਾਤਾ ਲਾਗੋਂ ਤੇ ਬਚਾਅ ਹੋ ਗਿਆ। ਕਈ ਵਾਰ ਅਸੀਂ ਭਾਜੀ ਇਹੋ ਜਿਹੀਆਂ ਜਗ੍ਹਾ ਤੇ ਖੜੇ ਹੁੰਦੇ ਜਿੱਦਾਂ ਰੈਸਟ ਏਰੀਆ ਪਿੱਛੇ ਸ਼ੋਲਡਰ ਤੇ ਜਗ੍ਹਾ ਮਿਲੀ, ਉੱਥੇ ਹੁਣ ਤੁਹਾਡੇ ਹੀ ਟਰੱਕ ਲੱਗੇ ਸ਼ਾਰਟ ਸਰਕਟ ਹੋ ਜੇ ਰਾਤ ਨੂੰ, ਕੁਝ ਨਾ ਲੱਗੇ ਬੰਦਾ ਵਿੱਚ ਕੁਛ ਵੀ ਹੋਦਾ। ਦੂਜੀ ਗੱਲ ਮੈਂ ਇੱਕ ਕਰਨੀ, ਇੱਕ ਗੱਲ ਹੋਰ ਕਹਿਣੀ ਭਾਜੀ, ਜਿੱਦਾਂ ਨਾ ਵਾਲਮਾਰਟ ਤੋਂ ਆਪਣੇ ਤੋਂ $20-25 ਦਾ ਮਿਲ ਜਾਂਦਾ ਵਾ ਆਪਣਾ ਸਮੋਕ ਜਿਹੜੇ ਹੁੰਦੇ ਨਾ ਸਮੋਕ ਆਪਣੇ ਅਲਾਰਮ, ਉਹ ਸਮੋਕ ਸੈਂਸਰ ਜਾਂ ਸਮੋਕ ਅਲਾਰਮ ਆਪਣੇ ਘਰਾਂ ਹੀ ਲੱਗੇ। ਸਾਰੇ ਵੀਰ ਮੇਰੇ ਨਾ ਇੱਕ ਦੋ ਜ਼ਰੂਰ ਲੈ ਕੇ ਰੱਖਣ। ਇੱਕ ਦੋ ਮੈਂ ਭਾਜੀ ਜਿੱਦਾਂ ਪਰਦਾ ਲਾ ਕੇ ਸੌਂਦਾ, ਇੱਕ ਅੱਧਾ ਮੈਂ ਅੱਗੇ ਰੱਖਿਆ ਹੁੰਦਾ, ਇੱਕ ਪਿੱਛੇ ਰੱਖਿਆ ਹੁੰਦਾ ਬੈੱਡ ਦੇ ਕੋਲ। ਕਿਸੇ ਵਕਤ ਜੇ ਕੋਈ ਆਪਣਾ ਸ਼ਾਰਟ ਸਰਕਟ ਹੁੰਦਾ ਵਾ, ਕਿਉਂਕਿ ਉਹਦਾ ਪਹਿਲਾਂ ਧੂੰਆਂ ਨਿਕਲ ਕੇ ਉਹਦੇ ਨਾਲ ਬਲੋਅਰ ਰਾਹੀਂ ਅੰਦਰ ਨੂੰ ਆਉਣਾ ਵਾ, ਫਿਰ ਵੀ ਚਲੋ ਆਪਣਾ ਕਿਤੇ ਨਾ ਕਿਤੇ ਬਚਾਅ ਹੋਣ ਦਾ ਚਾਂਸ ਹੈਗਾ ਵਾ, ਹੈ ਨਾ, ਕਿਉਂਕਿ ਰਾਤ ਨੂੰ ਟਰੱਕ ਆਪਾਂ ਮੋਸਟਲੀ ਸਟਾਰਟ ਰੱਖ ਕੇ ਸੁੱਤੇ ਹੁੰਦੇ ਮੁੰਡੇ। ਤੇ ਮੈਂ ਇਹੀ 2-3 ਥੈਂਕ ਯੂ ਗੁਰਮੁਖ ਜੀ, ਬੜੀ ਮਿਹਰਬਾਨੀ। ਸਮਾਂ ਭੱਜਦਾ ਜਾਂਦਾ, ਕੁਝ ਕਾਲਰ ਹੋਰ ਵੀ ਆ, ਆਪਾਂ ਉਹਨਾਂ ਦੀਆਂ ਵੀ ਕਾਲਸ ਜਿਹੜੀਆਂ ਲੈਂਦੇ ਆ, ਸੋ ਨੁਕਤੇ ਵਿਚਾਰਨ ਵਾਲੇ ਆ, ਸੋ ਜ਼ਰੂਰ ਵਿਚਾਰਿਓ ਜੀ। ਗੁਰੀ ਜੀ ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਮੁਹਾਵੀ ਸੇਲ ਬਾਰੇ ਗੱਲ ਕਰਨੀ ਸੀ। ਮੈਂ ਬਾਕੀ ਸਾਰੀਆਂ ਗੱਲਾਂ ਨਾਲ ਰਮਨ ਭਾਜੀ ਨਾਲ ਸਹਿਮਤ ਹਾਂ, ਪਰ ਕੁਝ ਫਿਸ਼ੀ ਜ਼ਰੂਰ ਆ ਉੱਥੇ। ਮੇਰਾ ਤਜਰਬਾ ਤੁਹਾਨੂੰ ਮੈਂ ਦੱਸਦਾ, ਮੈਨੂੰ ਉਹਨਾਂ ਨੇ ਕੱਢਿਆ ਟ੍ਰੇਲੇ ਦੀ ਬੁਸ਼ਿੰਗ ਦੇ ਲਈ, ਤੇ ਉਹਨਾਂ ਨੇ ਇੰਡੀਅਨ ਸਟਾਈਲ ਦੇ ਨਾਲ ਉੱਥੇ ਹੀ ਸਾਰੀ ਬੁਸ਼ਿੰਗ ਕੀਤੀ। ਹਾਲਾਂਕਿ ਬੇਕਰਫੀਲਡ ਤੋਂ ਮੈਂ ਬੁਲਾਏ, ਉਹ ਕਹਿੰਦੇ ਵੀ ਇੱਥੇ ਨਹੀਂ ਬੁਸ਼ਿੰਗ ਵਾਲਾ ਕੰਮ ਹੋ ਸਕਦਾ, ਪਰ ਉੱਥੇ ਵਾਲੇ ਮਕੈਨਿਕਾਂ ਨੇ ਕੀਤੀ। ਪਰ ਜਿਹੜੇ 2 ਪੁਆਇੰਟ ਮੈਂ ਨੋਟ ਕੀਤੇ, ਜਿਹੜੇ ਪੁਲਿਸ ਵਾਲੇ ਨੇ ਮੈਨੂੰ ਟਿਕਟ ਦਿੱਤੀ ਸੀ, ਉਹ ਸਵੇਰੇ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉਹ ਮਕੈਨਿਕ ਦੇ ਕੋਲੇ ਆਇਆ, ਤੇ ਉਹ ਗੱਲਬਾਤ ਕਰਕੇ, ਤੇ ਉਹ ਪਹਿਲਾਂ ਮਕੈਨਿਕ ਪਿੱਕੇ 'ਚ ਬਹਿ ਗਿਆ, ਉਹ ਮੁੜ ਕੇ ਉੱਠ ਕੇ ਸਾਹਮਣੇ ਹੋ ਗਿਆ, ਤੇ ਉਹ ਜਿਹੜਾ ਪੁਲਿਸ ਆਫੀਸਰ ਸੀ ਪ੍ਰਾਈਵੇਟ ਕੱਪੜਿਆਂ 'ਚ ਮੁੜ ਕੇ ਉਹ ਪਿੱਕੇ 'ਚ ਬਹਿ ਗਿਆ। ਉੱਥੋਂ ਤੁਸੀਂ ਹਿਸਾਬ ਕਿਤਾਬ ਲਾ ਲਓ ਵੀ ਆਦਾਨ ਪ੍ਰਦਾਨ ਹੋ ਗਿਆ ਉਹਨਾਂ ਦਾ। ਤੇ ਜਦੋਂ ਭਾਜੀ ਉਹ ਸਾਰਾ ਡਨ ਹੋ ਗਿਆ, ਤੇ ਹੁਣ ਮੈਂ ਆਪਦੀ ਜਿਹੜੀ ਮੈਨੂੰ ਟਿਕਟ ਮਿਲੀ ਸੀ, ਮੈਂ ਉਹਨੂੰ ਕਲੀਅਰ ਕਰਨ ਲਈ ਵੀ ਸਾਈਨ ਆਫ ਕਰਾਵਾਂ। ਮੈਂ ਉਹਨਾਂ ਦੇ ਆਫਿਸ ਦੇ ਵਿੱਚ ਗਿਆ, ਜਦੋਂ ਸਾਰਾ ਡਨ ਹੋ ਗਿਆ, ਤੇ ਉਹ ਪੁਲਿਸ ਅਫਸਰ ਨੂੰ ਆਖਿਆ ਵੀ ਭਾਈ ਉਹ ਟਿਕਟ, ਉਹ ਕਹਿੰਦਾ ਤੂੰ ਲੈਣੀ ਆ? ਮੈਂ ਕਿਹਾ ਵੀ ਮੈਨੂੰ ਤਾਂ ਨਹੀਂ ਚਾਹੀਦੀ। ਕਹਿੰਦਾ ਦੇਖ ਲਾ, ਜੇ ਤੈਨੂੰ ਚਾਹੀਦੀ ਆ ਤਾਂ ਮੈਂ ਤੈਨੂੰ ਦੇ ਦੇਣਾ। ਮੈਂ ਕਿਹਾ ਵੀ ਨਹੀਂ, ਮੈਨੂੰ ਤਾਂ ਇਹ ਆ ਵੀ ਮੁੜ ਕੇ ਮੇਰੇ ਰੈਕਰਡ 'ਚ ਨਾ ਬੋਲੀ ਜਾਵੇ ਵੀ ਮੈਨੂੰ ਸਾਈਨ ਆਫ ਕਰਨ ਦੇ ਤੌਰ ਤੇ ਲਾਇਆ। ਕਹਿੰਦਾ ਜੇ ਨਹੀਂ ਚਾਹੀਦੀ ਤੇ ਆ ਲੈ। ਉਹਨੇ ਮੇਰੇ ਸਾਹਮਣੇ ਪਾੜ ਕੇ ਤੇ ਡਸਟਬਿਨ 'ਚ ਸੱਟ। ਪਰ ਉਹਦੇ ਵਿੱਚੋਂ ਜੀ ਮੈਂ ਇਹ ਸਿੱਖਿਆ, ਆਪਾਂ ਉਹ ਬੈਨ ਵੇਚ ਕੇ ਤੇ ਬ੍ਰਾਂਡ ਨਿਊ ਬੈਨ ਲਿਆ। ਠੀਕ ਹੈ, ਇਹਨੇ ਕਹਿਣਾ ਜੀ। ਥੈਂਕ ਯੂ ਜੀ। ਥੈਂਕ ਯੂ ਭਾਜੀ ਜੀ। ਥੈਂਕ ਯੂ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੇਰਾ ਇੱਕ ਤਾਂ ਕੁਐਸਚਨ ਹੈ ਟੈਸਲਾ ਬਾਰੇ। ਮੈਂ ਦੱਸਾਂ ਤੇ ਮੈਂ 2 ਸਾਲ ਪਹਿਲਾਂ ਮਾਡਲ Y ਲਈ ਖਰੀਦੀ, ਸਿਰਫ 2 ਦਿਨ ਰੱਖੀ ਮੈਂ, ਤੇ ਮੈਨੂੰ ਪਸੰਦ ਨਹੀਂ ਆਈ। 2-3-4 ਉਹਦੇ ਵਿੱਚ ਚੀਜ਼ਾਂ ਸੀਗੀਆਂ ਜਿੱਦਾਂ ਮੈਨੂੰ ਨਹੀਂ ਪਸੰਦ ਆਈਆਂ, ਤੇ ਮੈਂ ਉਹਨਾਂ ਨੂੰ ਮੈਂ ਕਿਹਾ ਮੈਂ ਸਾਰੇ ਪੈਸੇ ਕੈਸ਼ ਦੇ ਦਿੱਤੇ ਸੀ, $60,000 ਹੈ ਨਾ, ਉਹਨੂੰ ਕੈਸ਼ ਦੇਤਾ। ਫਿਰ ਮੈਂ ਕਿਹਾ ਵੀ ਇਹ ਤਾਂ ਬੰਦਾ ਘਰ ਦੀ ਪੇਮੈਂਟ, ਬੰਦਾ ਕੋਈ ਘਰ ਲੈ ਲੈਂਦਾ। ਅੱਛਾ, ਤੇ ਮੈਂ ਫਿਰ ਉਹਨਾਂ ਨੂੰ ਵਾਪਸ ਕਰਨੀ ਚਾਹੀ, ਉਹ ਕਹਿੰਦੇ ਨਹੀਂ ਤੁਸੀਂ ਹੋਰ ਲੈ ਲਓ, ਤੇ ਜੇ ਤੁਸੀਂ ਮਹਿੰਗੀ ਲੈਂਦੇ ਆ ਅਮਾਊਂਟ ਪਲੱਸ ਤੇ ਫਿਰ ਅਸੀਂ ਲੈ ਲਵਾਂਗੇ ਵਾਪਸ, ਹੈ ਨਾ। ਤੇ ਮੈਂ ਫਿਰ ਉਹ ਡੀਲਰ ਏਦਾਂ ਉਦਣ ਹੋਰ ਚਲਾਇਆ, ਵੀਕਐਂਡ ਸੀਗਾ, ਤੇ ਮੈਂ ਘੁੰਮਿਆ 2-3 ਡੀਲਰਾਂ ਤੇ ਮੈਨੂੰ 7,000 ਪ੍ਰੋਫਿਟ ਤੇ ਮੈਂ ਵੇਚ ਦਿੱਤੀ ਉਹ ਕਾਰ, ਹੈ ਨਾ, ਡੀਲਰਾਂ ਨੂੰ। ਤੇ ਆ ਮੈਂ ਟੈਸਲਾ ਬਾਰੇ ਦੱਸਾਂ ਵੀ ਚੰਗਾ ਹੋ ਗਿਆ, ਹੁਣ ਤਾਂ ਬਹੁਤ ਮਤਲਬ ਅੱਧੀ ਪ੍ਰਾਈਸ ਤੇ ਆ ਗਈਆਂ, ਉਹ 40 ਤੇ ਮਿਲ ਜਾਂਦੀ ਆ। ਤੇ ਦੂਸਰਾ ਮੈਂ ਇੱਕ ਕੁਐਸਚਨ ਆ, ਤਾਂ ਮੈਂ ਪਿਛਲੇ ਹਫ਼ਤਾ, ਮੈਂ 2 ਹਫ਼ਤੇ ਪਹਿਲਾਂ ਮੈਨੂੰ ਕੋਲੋਰਾਡੋ ਬੋਲਡਰ ਜਾਣ ਦਾ ਬਾਈ ਰੋਡ ਗਿਆ ਕਾਰ ਦੇ ਵਿੱਚ, ਤੇ 80 ਦੇ ਉੱਤੇ ਐਕਸਪੀਰੀਅੰਸ ਭਾਜੀ ਮੈਨੂੰ ਇੰਨਾ ਰਿਹਾ ਪਈ ਜਿੱਦਾਂ ਉਹ 2 ਲੈਨ ਦਾ ਰੋਡ ਆ, 2 ਲੈਨਾਂ ਦਾ ਆ, ਤੇ ਜਿਸ ਵੇਲੇ ਟਰੱਕਾਂ ਵਾਲੇ ਜਦੋਂ ਓਵਰਟੇਕ ਕਰਦੇ ਨਾ, ਉਹ ਬਿਨਾਂ ਦੇਖੇ ਤੋਂ ਆ ਜਾਂਦੇ, ਪਿੱਛੇ ਨਹੀਂ ਦੇਖਦੇ ਪਏ ਗੱਡੀ ਕੋਈ। ਹੁਣ ਮੈਂ 85 ਤੇ ਕਰੂਜ਼ ਕੰਟਰੋਲ ਲਾ ਕੇ ਜਾ ਰਿਹਾ,
ਉਹ 85 ਦੇ ਤੁਸੀਂ ਕਹਿੰਦੇ ਹੋ ਜਿਹੜਾ ਨਾਲ ਉਹ ਤੁਹਾਡੇ ਮੋਹਰੇ ਪਾਉਂਦਾ ਆ ਕੇ, ਹੈ ਨਾ। ਤੇ 80 ਮੈਂ 90% ਉਹਦੇ ਵਿੱਚੋਂ ਦੇਖਿਆ ਵੀ ਜਿਹੜੇ ਬੰਦੇ, ਮੈਂ ਫਿਰ ਅੱਗੇ ਤੇਜ਼ ਕਰਕੇ ਦੇਖਿਆ ਵੀ ਦੇਖਾਂ ਡਰਾਈਵਰ ਕੌਣ ਆ, ਤੇ ਆਪਣੇ ਕਿਸੇ ਨੇ ਕੁਛ ਲਾਇਆ ਤੇ ਮੋਹਰੇ ਜਾ ਕੇ, ਜੇ ਕਿਸੇ ਟ੍ਰੇਲਰ ਦੇ ਪਿੱਛੇ ਨਹੀਂ ਲਿਖਿਆ ਤੇ ਮੋਹਰੇ ਟਰੱਕ ਦੇ ਪਿੱਛੇ ਪੜ ਜਾਂਦਾ ਨਾ ਵੀ ਕੰਪਨੀ ਕਿਹੜੀ ਆ, ਵੀ ਆਪਣੇ ਬੰਦਿਆਂ ਦੀ ਕੰਪਨੀ। 90% ਬੰਦੇ ਉਹਨਾਂ ਦੇ ਵਿੱਚ ਸਿਰਫ ਇੱਕ ਗੋਰਾ ਸੀ, ਉਹਨੇ ਮੈਨੂੰ ਏਦਾਂ ਕ੍ਰਾਸ ਕੀਤਾ ਜਿੱਤੇ ਉਹਨੂੰ ਵਾਈਡ ਲੋਡ ਵੀ ਲਿਖਿਆ, ਉਹ 85 ਦੀ ਕਰੂਜ਼ ਕੰਟਰੋਲ ਤੇ ਲਾਏ ਨੂੰ ਮੈਨੂੰ ਓਵਰਟੇਕ ਕਰਕੇ ਗਿਆ। ਤੇ ਏਦਾਂ ਆਪਣੇ ਉਹ 80 ਦੇ ਵਿੱਚ ਮੇਰਾ ਐਕਸਪੀਰੀਅੰਸ ਹੋਇਆ। ਥੈਂਕ ਯੂ ਜੀ। ਥੈਂਕ ਯੂ ਜੀ ਰਮਨ ਜੀ। ਇਹ ਨਾਰਮਲ ਆ ਜੀ, ਜਿਹੜੇ ਅੱਜ ਕੱਲ੍ਹ ਹੁਣ ਨਵੇਂ ਡਰਾਈਵਰ ਆਏ ਆ ਉਹਨਾਂ ਨੂੰ ਰੋਡ ਸੈਂਸ ਤੇ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਨਹੀਂ ਹੈਗੀਆਂ। ਸੋ ਮਤਲਬ ਕਿ 90% ਕਹਿ ਰਹੇ ਹੈਗੇ ਆ, ਆਈ ਥਿੰਕ ਇਟਸ ਟਰੂ। ਆਪਾਂ ਤੇ 99 ਤੇ ਵੀ ਦੇਖਦੇ ਆ ਚੀਜ਼ਾਂ ਕਈ ਵਾਰੀ ਹੁੰਦੀਆਂ ਹੈਗੀਆਂ। 80 ਤੇ ਹੁਣ ਦੇਖੋ ਤੁਸੀਂ 80-85 ਦੀ ਸਪੀਡ ਤੇ ਕ੍ਰਾਸ ਕਰਨਾ ਤੇ ਟਰੱਕ ਨੂੰ ਕੰਟਰੋਲ ਕਰਨਾ, ਫਿਰ ਆਪਾਂ ਕਹਿ ਦਿੰਦੇ ਕਿ ਐਕਸੀਡੈਂਟ ਹੋ ਜਾਂਦਾ। ਇਹ ਤਾਂ ਰੈਸਪੀ ਆਫ ਡਿਜ਼ਾਸਟਰ ਆ। ਬਿਲਕੁਲ ਜੀ। ਮੁਖਤਿਆਰ ਜੀ ਲਾਸਟ ਕਾਲਰ ਲਵਾਂਗੇ ਫਿਰ ਸਮਾਪਤੀ। ਹਾਂਜੀ ਮੁਖਤਿਆਰ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਜੀ। ਜਿਹੜੇ ਨਾ ਆਪਣੇ ਆਮ ਹੁਣ ਮੁੰਡੇ ਨਾ ਜਿਹੜੇ ਫੀਮ ਖਾਂਦੇ ਆ, ਪਰ ਫੀਮ ਨਹੀਂ ਹੈਗੀ, ਉਹ ਫੈਂਟਾਨਿਲ ਲਈ ਆ, ਬਚੋ ਤੋਂ ਬਚੋ। ਆਮ ਡੱਬੀਆਂ ਵਿੱਚ ਭਾਈ ਫਿਰਦੇ ਆ ਉਹ ਮੁੰਡੇ। ਬਿਲਕੁਲ, ਇਹਦੇ ਤੇ ਅਸੀਂ 2-3 ਸ਼ੋਅ ਕੀਤੇ ਸੀ ਵੀ ਕਿੱਦਾਂ ਲੋਕ ਭੁਲੇਖੇ ਨਾਲ ਵੀ ਮਰੇ ਜਾ ਰਹੇ ਹੈਗੇ। ਨਹੀਂ, ਬਚੋ ਤੋਂ ਬਚੋ, ਫੀਮ ਨਹੀਂ ਹੈਗੀ, ਉਹ ਫੈਂਟਾਨਿਲ ਲਈ ਆ। ਫੀਮ ਨਾ ਖਾਓ, ਤੇ ਜਦੋਂ ਫੀਮ ਨਹੀਂ ਖਾਓਗੇ ਤੇ ਤੋਂ ਆਪਣੇ ਆਪ ਬਚ ਜਾਓਗੇ। ਜਿਹੜੀ ਮੁੱਖ ਦੀ ਗੱਲ ਜਿਹੜੀ ਇਹ ਆ ਨਾ। ਸੋ ਲੇਸ ਦਾ ਤੇ ਕਈ ਜਿਹੜੇ ਜਿਹੜੇ ਫੀਮ ਜਾਂ ਫੈਂਟਨਲ ਦੇ ਜਿਹੜੇ ਸੀਗੇ ਡੀਲਰ ਹੋਣੇ ਆ, ਉਹਨਾਂ ਨੂੰ ਬੜਾ ਔਖਾ ਲੱਗਾ ਸੀ। ਬੜੇ ਫਿਰ ਪੁੱਠਾ ਸਿੱਧਾ ਬੋਲਦੇ ਸੀਗੇ। ਉਹ ਉਹਨਾਂ ਦਾ ਆਪਣਾ ਧੰਦਾ ਖਰਾਬ ਹੁੰਦਾ ਹੋਣਾ ਨਾ, ਵੀ ਕਿਉਂ ਐਕਸਪੋਜ਼ ਜਿਹੜਾ ਉਹ ਹੋ ਰਹੇ ਆ। ਸੋ ਭਾਈ ਇਹ ਪੁੱਠੇ ਕੰਮਾਂ ਤੋਂ ਜਿਹੜਾ ਉਹ ਬਚੋ। ਆਪ ਦਾ ਮਰਨਾ, ਲੋਕਾਂ ਨੂੰ ਵੀ ਮਾਰਨਾ ਤੁਸੀਂ। ਰਾਜਕਰਨ, ਜਿਹੜੀ ਫੈਂਟਨਲ ਹੈਗੀ ਆ, ਇਹ ਨਾਰਮਲ ਜਿਹੜੀ ਡਰਗ ਹੈਗੀ ਉਹ ਤੋਂ 50 ਟਾਈਮਸ ਮੋਰ ਡੈਡਲੀ ਹੈਗੀ ਆ। ਇਸ ਵੇਲੇ ਜਿਹੜਾ ਮਾਰਕੀਟ ਦੇ ਵਿੱਚ ਹੋਰ ਡਰਗ ਇੰਟਰੋਡਿਊਸ ਹੋ ਚੁੱਕੇ ਆ ਜਿਹੜੇ 50 ਟਾਈਮਸ ਮੋਰ ਡੈਡਲੀ ਹੈਗੇ ਦੈਨ ਫੈਂਟਨਲ। ਠੀਕ ਆ। ਸੋ ਫੈਂਟਨਲ ਤੋਂ 50 ਟਾਈਮਸ ਮੋਰ ਡੈਡਲੀ ਹੈਗੇ ਜਿਹੜੇ ਇਸ ਵੇਲੇ ਮਾਰਕੀਟ ਦੇ ਵਿੱਚ ਇੰਟਰੋਡਿਊਸ ਹੋ ਚੁੱਕੇ ਆ। ਸੋ ਬੀ ਕੇਅਰਫੁਲ ਜੇ ਤੁਸੀਂ ਕੁਝ ਵੀ ਇਦਾਂ ਦਾ ਕਰਦੇ ਹੈਗੇ ਆ, ਤੇ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਉਹ ਕਰ ਸਕਦੇ ਹਾਂ ਭਾਈ ਨਾ ਕਰੋ, ਕਿਉਂਕਿ ਇਟਸ ਨਾਟ ਵਰਥ ਇਟ। ਬਿਲਕੁਲ ਜੀ। ਥੈਂਕ ਯੂ, ਮਿਹਰਬਾਨੀ ਰਮਨ ਜੀ, ਹਰਜੋਤ ਜੀ। ਲੈਣੇ ਜੀ ਇਜਾਜ਼ਤ। ਤੇ ਜਾਂਦੇ ਅੱਜ ਫਿਰ ਦੱਸਦੇ ਜਾਈਏ ਆਪਾਂ ਰਾਜਕਨਵੀਰ ਸਿੰਘ ਜੀ, ਵੀ ਜਿਹੜਾ ਰੈਫਲ ਚੱਲ ਰਿਹਾ ਹੈਗਾ ਅੱਜ, ਇਨਾਮ ਵੀ ਨਿਕਲਣੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ 1170 AM ਕੈਲੀਫੋਰਨੀਆ ਦਾ ਜਿਹੜਾ ਬੇ ਏਰੀਆ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ 50,000 ਵਾਟ ਦਾ, ਤੇ 99.3 FM ਜਿੰਨੇ ਵੀ ਸੁਣ ਰਹੇ ਹੈਗੇ ਆ, ਸਿਰਫ ਤੁਸੀਂ ਕਾਲ ਕਰਕੇ ਆਪਣਾ ਨਾਮ ਰਜਿਸਟਰ ਕਰਾਉਣਾ ਵੀ ਮੇਰਾ ਨਾਮ ਇਹ ਆ ਤੇ ਮੈਂ ਇਸ ਸ਼ਹਿਰ ਦੇ ਵਿੱਚ 1170 AM ਸੁਣ ਰਿਹਾ। ਤੇ ਅੱਜ ਇਨਾਮ ਨਿਕਲਣੇ ਆ 1170 ਦੇ। ਇਹ ਜ਼ਰੂਰ ਕਾਲ ਕਰੋ 408-272-5200 ਤੇ 408-272-5200 ਜੀ। ਮਿਹਰਬਾਨੀ ਭਾਜੀ। ਮੈਂ ਵੀ ਸੁਣਿਆ ਸੀਗਾ, ਲਗਾਇਆ ਸੀ, ਮੇਰਾ ਤਾਂ ਨਾਮ ਨਿਕਲਿਆ ਨਹੀਂ। ਕੱਢਦੇ ਆ ਤੁਹਾਡਾ ਵੀ ਨਾਮ। ਘਰਦਿਆਂ ਦਾ ਕੱਢਿਆ, ਉਹਨਾਂ ਨੇ ਕਹਿਣਾ ਜਾਣ ਕੇ ਕਰਦੇ ਆ। ਸੋ ਕੋਈ ਗੱਲ ਨਹੀਂ, ਤੁਹਾਨੂੰ ਉਹਦਾ ਨਾਮ ਦੇ ਦਾਂਗੇ ਅਸੀਂ। ਚਲੋ ਠੀਕ ਹੈ, ਮੈਂ ਵੇਟ ਕਰ ਰਿਹਾ ਜੀ। ਮਿਹਰਬਾਨੀ। ਤੁਹਾਡੇ ਸ਼ਹਿਰ ਦੇ ਸਾਡੇ ਸਰੋਤੇ ਉਹਨਾਂ ਦਾ ਨਿਕਲਿਆ ਸੀ ਤੇ ਉਹ ਨਾਮ ਲੈ ਕੇ ਵੀ ਗਏ, ਫੋਟੋਆਂ ਵੀ ਪਈਆਂ। ਹਾਂਜੀ ਚਲੋ ਵੇਟ ਕਰ ਲੈਣੀ ਫਿਰ। ਚਲੋ ਠੀਕ ਹੈ ਰਮਨ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੀ ਹੁਣ ਇੱਥੇ ਹੀ ਜਿਹੜੀ ਜੀ ਸਮਾਪਤੀ ਆ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।